ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰ ਸਰੋਤੇ ਨੂੰ ਪਿਆਰ ਸਤਿਕਾਰ ਸਹਿਤ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਸਭ ਨੂੰ ਜੀ ਨੂੰ ਆਖਦੇ ਹਾਂ। ਸੋ ਪ੍ਰੋਗਰਾਮ ਸਿਹਤ ਸੰਭਾਲ ਦੇ ਵਿੱਚ ਆਪ ਸਭ ਦਾ ਨਿੱਘਾ ਸਵਾਗਤ ਹੈ। ਸਿਹਤ ਸੰਭਾਲ ਦੇ ਇਸ ਪ੍ਰੋਗਰਾਮ ਦੇ ਵਿੱਚ ਆਪਾਂ ਘਰੇਲੂ ਨੁਸਖੇ ਹੋਮ ਰੈਮੀਡੀਜ਼ ਦੇ ਬਾਰੇ ਜਿਹੜੀ ਉਹ ਗੱਲਬਾਤ ਕਰਦੇ ਹੁੰਦੇ ਹਾਂ। ਮੰਗਲਵਾਰ ਨੂੰ ਤੁਹਾਡੀਆਂ ਕਾਲਸ ਲਈਆਂ ਜਾਂਦੀਆਂ ਅਤੇ ਵੀਰਵਾਰ ਨੂੰ ਜਗਵੀਰ ਸਿੰਘ ਜੀ ਆਪਾਂ ਨੂੰ ਜਿਹੜੀਆਂ ਵੱਖ-ਵੱਖ ਹੋਮ ਰੈਮੀਡੀਜ਼ ਵੱਖ-ਵੱਖ ਬਿਮਾਰੀਆਂ ਦੇ ਨੂੰ ਕੰਟਰੋਲ 'ਚ ਕਰਨ ਦੇ ਲਈ ਜਿਹੜੀਆਂ ਹੁੰਦੀਆਂ ਆ ਉਸ ਦੇ ਬਾਰੇ ਆਪਾਂ ਨੂੰ ਉਹ ਜਾਣਕਾਰੀਆਂ ਦਿੰਦੇ ਆ। ਦੱਸਦੇ ਜਾਈਏ ਇਸ ਪ੍ਰੋਗਰਾਮ ਦੇ ਵਿੱਚ ਕੋਈ ਵੀ ਡਾਕਟਰ ਨਹੀਂ ਹੁੰਦਾ, ਸਿਰਫ ਹੋਮ ਰੈਮੀਡੀਜ਼ ਦਾਦੀ ਨਾਨੀ ਬਜ਼ੁਰਗਾਂ ਦੇ ਜਿਹੜੇ ਇਹ ਨੁਕਤੇ ਆ ਘਰੇਲੂ ਨੁਸਖੇ ਆ ਉਹ ਇੱਕ ਦੂਜੇ ਦੇ ਨਾਲ ਸਾਂਝੇ ਕੀਤੇ ਜਾਂਦੇ ਆ। ਸਾਡੇ ਇਸ ਪ੍ਰੋਗਰਾਮ ਨੂੰ ਤੁਹਾਡੇ ਸਾਰੇ ਤੱਕ ਪਹੁੰਚਾਉਣ 'ਚ ਸਹਿਯੋਗ ਕੀਤਾ ਬੀਸਲਾ ਪਰਿਵਾਰ, ਤਜਿੰਦਰ ਸਿੰਘ ਗਿੱਲ, ਸੁਰਿੰਦਰ ਸਿੰਘ ਕੰਗ, ਗੁਰਚਰਨ ਸਿੰਘ ਖਾਲਸਾ, ਸਾਰੇ ਜਣੇ ਬੇਕਰਸਫੀਲਡ, ਪਰਵਿੰਦਰ ਸਿੰਘ ਧਾਲੀਵਾਲ, ਬਲਵੰਤ ਮੰਗਟ ਓਹਾਇਓ, ਸੰਤ ਸਿੰਘ ਤੇ ਦੇਬਾਂ, ਜੀਤ ਕੌਰ ਢੇਸੀ, ਸਤਨਾਮ ਸਿੰਘ, ਕਮਲਜੀਤ ਕੌਰ ਬੈਂਸ, ਕਰਨੈਲ ਸਿੰਘ ਰੰਧਾਵਾ ਟਰਲੋਕ, ਗੁਰਮੀਤ ਕੌਰ ਹੈਨਫਰਡ, ਸੁਰਿੰਦਰ ਕੌਰ ਸੰਘਾ ਸ਼ਿਕਾਗੋ, ਜਸਵਿੰਦਰ ਸਿੰਘ, ਦਰਸ਼ਨ ਕੌਰ ਗਿੱਲ, ਦਲਬੀਰ ਸਿੰਘ, ਜਸਵੰਤ ਕੌਰ ਅਟਵਾਲ ਯੂਬਾ ਸਿਟੀ, ਬਲਜੀਤ ਸਿੰਘ, ਹਰਦੀਪ ਕੌਰ ਸੈਕਰਾਮੈਂਟੋ, ਪ੍ਰਿਤਪਾਲ ਸਿੰਘ, ਗੁਰਮੇਲ ਕੌਰ ਬਾਟ, ਸਲਮਾ, ਜਗਤਾਰ ਔਲਖ ਫਰੈਜ਼ਨੋ, ਮਹਿੰਦਰ ਸਿੰਘ ਚੌਹਾਨ ਮੈਂਟੀਕਾ, ਬਹਾਦਰ ਸਿੰਘ, ਬਲਵੰਤ ਸਿੰਘ, ਨਵਿੰਦਰ ਕੌਰ ਬੌਥਲ ਵਾਸ਼ਿੰਗਟਨ, ਜੁਝਾਰ ਸਿੰਘ, ਸੁਰਿੰਦਰ ਕੌਰ ਗਿੱਲ ਐਲਗਰੋਵ, ਗੁਰਮੀਤ ਸਿੰਘ ਝੱਲੀ ਐਸਕਲੋਨ, ਕਰਮਜੀਤ ਸਿੰਘ, ਸੁਖਵਿੰਦਰ ਕੌਰ ਲਿਵਿੰਗਸਟਨ। ਇਹਨਾਂ ਸਾਰਿਆਂ ਦਾ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਸੰਪਰਕ ਕਰ ਸਕਦੇ ਹੋ ਨੰਬਰ 408 722 7698 ਦੇ ਉੱਤੇ। ਤੇ ਆਓ ਗੱਲਬਾਤ ਕਰਦੇ ਹਾਂ ਹੁਣ ਜਗਵੀਰ ਸਿੰਘ ਜੀ ਦੇ ਨਾਲ। ਜਗਵੀਰ ਜੀ, ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ ਜੀ, ਸਾਰੇ ਸਰੋਤਿਆਂ ਵੀ ਸਤਿ ਸ੍ਰੀ ਅਕਾਲ। ਉਹ ਮਾਈਗ੍ਰੇਨ ਵਾਸਤੇ ਪੁੱਛਦੇ ਸੀਗੇ, ਇੱਕ ਤਾਂ ਉਹ ਨਾਰੀਅਲ ਦਾ ਪਾਣੀ 2-3 ਬੰਦਾ ਨੱਕ 'ਚ ਪਾ ਸਕਦੇ ਹੈਗੇ, ਜਾਂ ਫਿਰ ਆਪਣੇ ਜਿਹੜਾ ਘੀ ਹੁੰਦਾ ਦੇਸੀ ਘੀ ਉਹ ਆਪਣੇ ਬਾਰ-ਬਾਰ ਸੁੰਘਣਾ ਹੈਗਾ, ਉਹਨੂੰ ਕਹਿੰਦੇ ਬਾਰ-ਬਾਰ ਸੁੰਘਣਾ ਹੈਗਾ ਦੇਸੀ ਘੀ ਨੂੰ, ਜਾਂ ਫਿਰ ਜਵੈਨ ਨੂੰ ਸੁੰਘ ਸਕਦੇ ਹੈਗੇ ਬਾਰ-ਬਾਰ, ਜਾਂ ਫਿਰ ਜਿਹੜੇ ਪਾਸੇ ਦਾ ਸਾਰੇ ਆਪਣੇ ਦਰਦ ਹੁੰਦਾ ਹੈਗਾ ਉਸੇ ਪਾਸੇ ਦੇ ਕੰਨ ਦੇ ਵਿੱਚੋਂ ਜਿਹੜਾ ਹਰਾ ਨਿੰਬੂ ਹੁੰਦਾ ਉਹਦਾ ਜੂਸ ਕੱਢ ਕੇ 2-3 ਬੰਦਾ ਉਹ ਪਾ ਦਿਓ ਕੰਨ ਦੇ ਵਿੱਚੋਂ ਪਾਣੀਆਂ ਹੈਗੀਆਂ ਤੇ ਇਹਦੇ ਨਾਲ ਵੀ ਆਪਣੇ ਠੀਕ ਹੋ ਜਾਂਦਾ। ਤੇ ਨਹੀਂ ਤਾਂ 5-7 ਬੰਦਾ ਸਰੋਂ ਦੇ ਤੇਲ ਦੀਆਂ ਪਾਣ ਲੱਗ ਜਾਓ ਨੱਕ 'ਚ, ਉਹ ਵੀ ਆਪਣੇ ਠੀਕ ਕਰ ਦਿੰਦਾ ਜੀ ਮਾਈਗ੍ਰੇਨ। ਅੱਗੇ ਚੱਲਦੇ ਹੈਗੇ, ਜਿਹੜਾ ਕਹਿੰਦੇ ਸੀਗੇ ਆਪਣੇ ਬਲੱਡ ਪ੍ਰੈਸ਼ਰ ਪੁੱਛਦੇ ਸੀਗੇ, ਉਹ ਆਪਣੇ ਪਪੀਤਾ ਤੁਸੀਂ ਸਟਾਰਟ ਕਰ ਦਿਓ ਖਾਣਾ ਸਵੇਰ ਨੂੰ ਉੱਠ ਕੇ, ਇਹ ਵਧੀਆ ਰਹਿੰਦਾ ਹੈਗਾ। ਫਿਰ ਟਮਾਟਰ ਗਾਜਰਾਂ ਦਾ ਜੂਸ ਕੱਢ ਕੇ ਸ਼ਹਿਦ ਮਿਲਾ ਕੇ ਇਹ ਪੀਣ ਲੱਗ ਜਾਓ, ਇਹ ਵੀ ਠੀਕ ਰਹਿੰਦਾ ਹੈਗਾ ਬਲੱਡ ਪ੍ਰੈਸ਼ਰ ਨੂੰ। ਅੱਛਾ, ਫਿਰ ਉਹਨੇ ਤਰਬੂਜ ਦੇ ਬੀਜ ਲੈਣੇ ਹੈਗੇ ਤੇ ਖਸਖਸ, ਇਹ ਵਧੀਆ ਚੀਜ਼ ਹੈਗੀ। ਤਰਬੂਜ ਦਾ ਜੂਸ ਜਿੰਨਾ ਮਰਜ਼ੀ ਪੀਓ, ਰੱਜ ਕੇ ਤਰਬੂਜ ਖਾਓ, ਇਹ ਬਹੁਤ ਵਧੀਆ ਰਹਿੰਦਾ ਹੈਗਾ ਬਲੱਡ ਪ੍ਰੈਸ਼ਰ ਨੂੰ। ਤਰਬੂਜ ਦੇ ਬੀਜ ਜਿਹੜੇ ਨੇ ਰੌ ਲੈਣੇ ਹੈਗੇ, ਕੱਚੇ ਜਿਹੜੇ ਹੁੰਦੇ ਤਰਬੂਜ ਦੇ ਬੀਜ, ਫਰਾਈ ਨਾ ਹੋਏ ਭਾਵੇਂ ਰੋਸਟਡ ਮੀਨ, ਉਹ ਦੋਵੇਂ ਚੀਜ਼ਾਂ ਤੁਸੀਂ ਆਪਣੇ ਬਰਾਬਰ ਲੈ ਕੇ ਰੱਖ ਦਿਓ ਤੁਸੀਂ। ਫਿਰ ਤੁਸੀਂ ਆਪਣੇ ਤ੍ਰਿਫਲਾ ਇਹਦੇ ਵਿੱਚ ਮੈਂ ਯੂਜ਼ ਕਰ ਸਕਦੇ ਹੈਗੇ, ਉਹ ਵਧੀਆ ਰਹਿੰਦਾ ਹੈਗਾ। ਫਿਰ ਔਲੇ ਦਾ ਜੂਸ ਉਹ ਪੀਣ ਲੱਗ ਜਾਓ ਤੁਸੀਂ 3-4 ਚਮਚੇ ਰੋਜ਼ ਗਲਾਸ ਦੇ ਪਾਣੀ ਨਾਲ ਸਵੇਰ ਨੂੰ ਉੱਠ ਕੇ ਪੀ ਲਿਆ ਕਰੋ, ਇਹ ਵਧੀਆ ਰਹੂਗਾ ਤੁਹਾਨੂੰ ਆਪਣੇ ਬਲੱਡ ਪ੍ਰੈਸ਼ਰ। ਫਿਰ ਤੁਸੀਂ ਲੈ ਸਕਦੇ ਹੈਗੇ ਅਸਗੰਧ ਤੇ ਸੂਰਜਮੁਖੀ ਦੇ ਬੀਜ, ਇਹ ਵੀ ਆਪਣੇ ਰੌ ਦੇਣੇ ਹੈਗੇ ਕੱਚੇ, ਤੇ ਦੋਵੇਂ ਮਿਕਸ ਕਰਕੇ 1 ਚਮਚਾ ਸਵੇਰ ਨੂੰ 1 ਚਮਚਾ ਸ਼ਾਮ ਨੂੰ ਤੁਸੀਂ ਆਪਣੇ ਲੈ ਸਕਦੇ ਹੈਗੇ। ਜੇ ਨਹੀਂ ਤੁਹਾਨੂੰ ਅਸਗੰਧ ਮਿਲਦੀ ਤਾਂ ਤੁਸੀਂ ਖਸਖਸ ਤੇ ਸੂਰਜਮੁਖੀ ਦੇ ਬੀਜ ਇਹ ਤੁਸੀਂ ਆਪਣੇ ਲੈ ਸਕਦੇ ਹੈਗੇ, ਮਿਕਸ ਕਰਕੇ 1 ਚਮਚਾ ਸਵੇਰ ਨੂੰ 1 ਸ਼ਾਮ ਨੂੰ। ਜਿਹੜੇ ਫੇਫੜਿਆਂ ਮੈਂ ਕਹਿੰਦੇ ਸੀਗੇ ਪਾਣੀ ਭਰਦਾ ਹੈਗਾ, ਉਹ ਤਾਂ ਆਪਣੇ ਸਾਰਿਆਂ ਤੋਂ ਵਧੀਆ ਤਾਂ ਇਲਾਜ ਤੁਲਸੀ ਦਾ ਰਸ ਹੈ ਜੀ। ਉਹਦੇ ਨਹੀਂ ਆਪਣੇ ਤੁਲਸੀ ਹੈਗੇ, ਉਹ ਸ਼ੀਸ਼ਿਆਂ ਵਿੱਚ ਬਣਿਆ ਬਣਾਇਆ ਮਿਲ ਜਾਂਦਾ ਤੁਲਸੀ ਦਾ ਰਸ, ਉਹ ਤੁਸੀਂ ਆਪਣੇ 4 ਚਮਚੇ ਸਵੇਰ ਨੂੰ 4 ਚਮਚੇ ਸ਼ਾਮ ਨੂੰ 4 ਪਾਣੀ ਮੈਂ ਘੋਲ ਕੇ ਆਪਣੇ ਉਹ ਪੀ ਸਕਦੇ ਹੈਗੇ, ਇਹ ਵਧੀਆ ਚੀਜ਼ ਰਹੂਗੀ ਤੁਹਾਨੂੰ, ਇਹ ਠੀਕ ਕਰ ਦੂਗਾ ਜੀ ਇਹ ਆਪਣੇ। ਵੈਸੇ ਲੰਗਸ ਦੇ ਵਾਸਤੇ ਤੁਸੀਂ ਆਪਣੇ ਜੇ ਤਕੜੇ ਕਰਨੇ ਹੈਗੇ ਲੰਗਸ, ਪਹਿਲਾਂ ਤਾਂ ਇਹ ਕਰ ਲਓ ਤੁਸੀਂ ਜਿਹੜਾ ਤੁਲਸੀ ਵਾਲਾ ਦੱਸਿਆ ਹੈਗਾ, ਉਸ ਤੋਂ ਬਾਅਦ ਤੁਸੀਂ ਆਪਣੇ ਲੈ ਸਕਦੇ ਹੈਗੇ 5-7 ਮਣੱਕੇ ਤੁਸੀਂ ਆਪਣੇ ਚਾਹੇ ਤਾਂ ਪਾਣੀ ਮੈਂ ਭਿਓ ਕੇ ਰੱਖ ਦਿਓ, ਸਵੇਰ ਨੂੰ ਐਨ ਚਬਾ ਕੇ ਤੁਸੀਂ ਖਾ ਲਿਆ ਕਰੋ। ਇਹਦੇ ਨਾਲ ਆਪਣੇ ਜਿਹੜਾ ਪਾਣੀ ਆ ਉਹ ਆਪਣੇ ਪੀ ਲਿਆ 2 ਘੁੱਟਾਂ ਜਿਹੜੀਆਂ ਹੋਏ ਕਰਨਗੇ ਪੀ ਲਿਆ ਕਰੋ। ਇਹ ਫੇਫੜਿਆਂ ਵਾਸਤੇ ਬਹੁਤ ਵਧੀਆ ਚੀਜ਼ ਹੈ ਜੀ, ਇਹਨੂੰ ਫੇਫੜਿਆਂ ਦੀ ਕਮਜ਼ੋਰੀ ਹੈਗੀ ਰਹਿੰਦੀ ਹੈਗੀ, ਉਹ ਬਹੁਤ ਵਧੀਆ ਚੀਜ਼ ਹੈਗੀ ਮਨੱਕੇ। ਫਿਰ ਸ਼ਹਿਦ ਬਹੁਤ ਵਧੀਆ ਰਹਿੰਦਾ ਹੈਗਾ ਜੀ ਇਹਦੇ ਵਾਸਤੇ, ਸ਼ਹਿਦ ਤੁਸੀਂ ਆਪਣੇ ਜ਼ਿਆਦਾ ਯੂਜ਼ ਕਰੋ ਇਹਦੇ ਵਿੱਚ। ਫਿਰ ਜਿਹੜਾ ਪੇਰ ਦਾ ਦਰਖਤ ਹੁੰਦਾ ਉਹਦੇ ਵਿੱਚ ਤੁਸੀਂ ਆਪਣੇ ਉਹਦੇ ਜੇ ਤਾਂ ਤੁਹਾਨੂੰ ਇੱਥੇ ਕਿਸੇ ਜਿਹੜੀ ਸਟੋਰ ਹੁੰਦੀ ਹੈਗੀ ਆਪਣੇ ਉਹਦੇ ਵਿੱਚੋਂ ਪੇਰ ਦਾ ਗੋਂਦ ਤੁਹਾਨੂੰ ਜੇ ਮਿਲ ਜਾਵੇ, ਉਹ ਅੱਧਾ ਚਮਚਾ ਤੁਸੀਂ ਆਪਣੇ ਲੈਣ ਲਾ ਜਾਓ ਗੋਂਦ ਦਾ। ਨਹੀਂ ਤਾਂ ਜੇ ਇੱਥੇ ਸਾਰੇ ਪੀਰ ਦੇ ਦਰਖਤ ਹੈਗੇ ਘਰ ਦੇ ਵਿੱਚੋਂ, ਉਹ ਕਹਾੜੀ ਨਾਲ ਜਾਂ ਚਾਕੂ ਨਾਲ ਉਹਦੇ ਨਾਲ ਵਿੱਚੋਂ ਡੂੰਘਾ ਜਿਹਾ ਟੱਕ ਮਾਰ ਲਓ ਦਰਖਤ ਦੇ ਉੱਤੇ, 10-15 ਟੱਕ ਜਿਹਾ ਮਾਰ ਲਓ, ਉਹਦਾ ਪਾਣੀ ਚੋ ਕੇ ਸਾਰਾ ਗੋਂਦ ਜਿਹਾ ਇਕੱਠਾ ਹੋ ਜਾਊਗਾ, ਉਹ ਤੁਸੀਂ ਆਪਣੇ ਯੂਜ਼ ਕਰ ਸਕਦੇ ਹੈਗੇ ਜੇ ਨਹੀਂ ਆਪਣੇ ਤੁਹਾਨੂੰ ਮਿਲਦਾ ਹੈਗਾ। ਹਾਂਜੀ, ਜਿਹੜੇ ਕਹਿੰਦੇ ਸੀਗੇ ਅੰਗ ਪੈਰ ਸੁੰਨ ਹੁੰਦੇ ਹੈਗੇ, ਉਹ ਆਪਣੇ ਤੁਸੀਂ ਲੈ ਸਕਦੇ ਹੈਗੇ ਅਦਰਕ ਦਾ ਰਸ ਤੇ ਲਸਣ ਦਾ ਰਸ ਮਿਲਾ ਕੇ ਇਹ ਮਾਲਿਸ਼ ਕਰ ਸਕਦੇ ਹੈਗੇ। ਤੇ ਆਪਣੇ ਤੁਸੀਂ ਲੈ ਸਕਦੇ ਹੈਗੇ ਸੁੰਡ ਤੇ ਅਗਰ,
ਇਹ ਤੁਸੀਂ ਆਪਣੇ ਮਿਕਸ ਕਰਕੇ 1 ਚਮਚੇ ਦਾ ਚਾਹ ਜੀ ਬਣਾ ਕੇ ਇਹ ਪੀ ਸਕਦੇ ਹੈਗੇ। ਇਹਨੇ ਦਾ ਪਿੱਪਲਾ ਮੂਲ 20 ਗ੍ਰਾਮ ਲੈਣੀ ਹੈਗੀ, ਚੌਪ ਚੀਨੀ ਲੈਣੀ ਹੈਗੀ 100 ਗ੍ਰਾਮ, ਸੇਂਦਾ ਨੂੰ 30 ਗ੍ਰਾਮ ਤੇ ਸਾਰੀਆਂ ਚੀਜ਼ਾਂ ਮਿਕਸ ਕਰਕੇ 1 ਚਮਚਾ ਤੁਸੀਂ ਸਵੇਰ ਨੂੰ 1 ਚਮਚਾ ਸ਼ਾਮ ਨੂੰ ਇਹ ਤੁਸੀਂ ਲੈ ਸਕਦੇ ਹੈਗੇ। ਇਹਦੇ ਵਾਸਤੇ ਜਿਹੜੇ ਕਹਿੰਦੇ ਸਾਹ ਫੁੱਲ ਦਾ ਹੈਗਾ ਉਹ ਤਾਂ ਆਪਣੇ ਸੁੰਡ, ਕਾਲੀ ਮਿਰਚਾਂ ਤੇ ਮਗਾਂ ਇਹ ਤਿੰਨੇ ਚੀਜ਼ਾਂ ਆਪਣੇ ਮਿਸ਼ਰੀ ਵੀ ਪਾ ਸਕਦੇ ਹੈਗੇ। ਸੁੰਡ, ਕਾਲੀ ਮਿਰਚਾਂ, ਮਗਾਂ ਤੇ ਮਿਸ਼ਰੀ ਇਹ ਬਰਬਰ ਲੈ ਕੇ 1 ਚਮਚਾ ਸਵੇਰ ਨੂੰ ਸ਼ਾਮ ਨੂੰ ਇਹ ਤੁਸੀਂ ਆਪਣੇ ਲੈ ਸਕਦੇ ਹੈਗੇ। ਨਹੀਂ ਤਾਂ ਜਿਹੜੇ ਅਨਾਰ ਦੇ ਛਿਲਕੇ ਹੁੰਦੇ ਹੈਗੇ ਉਹਨਾਂ ਦਾ ਸੁਕਾ ਕੇ ਉਹਨਾਂ ਨੂੰ ਪਾਊਡਰ ਬਣਾ ਕੇ ਅੱਧਾ ਚਮਚਾ ਇਹਦਾ ਪਾਊਡਰ ਦਾ ਤੇ ਅੱਧਾ ਚਮਚਾ ਸ਼ਹਿਦ ਇਹ ਮਿਲਾ ਕੇ ਛੱਟਲੇ ਕਰੋ ਤੁਸੀਂ। ਫਿਰ ਨਹੀਂ ਤਾਂ ਤੁਸੀਂ ਆਪਣੇ ਲੈ ਸਕਦੇ ਹੈਗੇ ਸੁੰਡ, ਕਾਲੀ ਮਿਰਚਾਂ, ਹਲਦੀ ਤੇ ਜਿਵੇਂ ਮਗਾਂ ਯੂਜ਼ ਕਰਨੀਆਂ ਤਾਂ ਮਗਾਂ ਵੀ ਯੂਜ਼ ਕਰ ਸਕਦੇ ਹੈਗੇ ਇਹਦੇ ਵਿੱਚ ਜੇ ਤੁਹਾਨੂੰ ਮਿਲਦੀਆਂ ਇੱਥੇ ਤਾਂ। ਨਹੀਂ ਤਾਂ ਤਿੰਨੇ ਚੀਜ਼ਾਂ ਕਰ ਲਓ, ਸੁੰਡ, ਕਾਲੀ ਮਿਰਚਾਂ, ਹਲਦੀ। ਜੇ ਮਗਾਂ ਮਿਲਦੀਆਂ ਮਗਾਂ ਵੀ ਮਿਕਸ ਪਾ ਲਓ ਤੁਸੀਂ। ਇਹ ਚਾਰੇ ਚੀਜ਼ਾਂ ਬਰਾਬਰ ਲੈਣੀਆਂ ਹੈਗੀਆਂ ਤੇ ਇਹਦਾ ਅੱਧਾ ਚਮਚਾ ਤੁਸੀਂ ਕੋਸੇ ਪਾਣੀ ਨਾਲ ਲੈਣਾ ਹੈਗਾ। ਨਹੀਂ ਤਾਂ ਸੁੱਕਾ ਔਲਾ ਤੇ ਮਲੱਠੀ ਇਹ ਬਰਾਬਰ ਲੈ ਕੇ 1 ਚਮਚਾ ਤੁਸੀਂ ਆਪਣੇ ਖਾਲੀ ਪੇਟ ਇਹ ਤੁਸੀਂ ਆਪਣੇ ਲੈ ਕਰੋ। ਸਵੇਰ ਨੂੰ ਲੈ ਲਿਆ, 1 ਸ਼ਾਮ ਨੂੰ ਲੈ ਲਿਆ। ਜਾਂ ਫਿਰ ਤੁਸੀਂ ਇਹਦੇ ਵਿੱਚ ਤੁਸੀਂ ਅਰੰਡੀ ਦਾ ਤੇਲ 1 ਚਮਚਾ ਲੈਣਾ ਹੈਗਾ, 2 ਚਮਚੇ ਸ਼ਹਿਦ ਇਹਨਾਂ ਨੂੰ ਕੋਲੀ ਜਿਵੇਂ ਮਿਕਸ ਕਰਕੇ ਉਂਗਲੀ ਨਾਲ ਤੁਸੀਂ ਆਪਣੇ ਚੱਟਲੇ ਕਰੋ ਇਹਨਾਂ ਨੂੰ। ਇਹਦੇ ਨਾਲ ਵੀ ਆਪਣੇ ਠੀਕ ਹੋ ਜਾਂਦਾ। ਜਿਹੜੇ ਕਹਿੰਦੇ ਸੀਗੇ ਆਪਣੇ ਅਥਰਾਈਟਸ ਹੈਗਾ, ਅਥਰਾਈਟਸ ਵਾਲੇ ਤਾਂ ਆਪਣੇ ਲੈ ਸਕਦੇ ਹੈਗੇ ਤੁਸੀਂ ਕੁਆਹ ਦਾ ਗੁੱਦਾ ਘੀ ਦੇ ਵਿੱਚ ਭੁੰਨ ਕੇ ਤੁਸੀਂ ਉਹ ਖਾ ਸਕਦੇ ਹੈਗੇ। ਫਿਰ ਦੁੱਧ ਦੇ ਵਿੱਚੋਂ ਥੋੜ੍ਹੀ ਹਲਦੀ ਘੋਲ ਕੇ ਉਹ ਪੀ ਸਕਦੇ ਹੈਗੇ। ਯੋਗਰਾਜ ਜੀ ਗੂਗਲ ਦੀਆਂ ਗੋਲੀਆਂ ਤੁਹਾਨੂੰ ਇੱਥੇ ਮਿਲ ਜਾਂਦੀਆਂ ਹੈਗੀਆਂ ਉਹ ਤੁਸੀਂ ਯੂਜ਼ ਕਰ ਸਕਦੇ ਹੈਗੇ। ਇਹਦੇ ਵਿੱਚੋਂ 2 ਗੋਲੀਆਂ ਲੈਣੀਆਂ ਸਵੇਰ ਨੂੰ, 2 ਸ਼ਾਮ ਨੂੰ। ਤੇ ਸੁੰਡ, ਮਗਾਂ, ਕਾਲੀ ਮਿਰਚਾਂ ਇਹ ਬਰਾਬਰ ਲੈ ਕੇ ਤੁਸੀਂ 1 ਚਮਚਾ ਇਹਦਾ ਦਾ ਰੋਜ਼ ਕੋਸੇ ਪਾਣੀ ਨਾਲ ਇਹ ਤੁਸੀਂ ਆਪਣੇ ਲੈ ਕਰੋ। ਅੱਛਾ, ਜੇ ਆਪਣੇ ਤੇਰੇ ਮੋਢਿਆਂ ਜਾਂ ਜੋੜਾਂ ਵਾ ਕਿੱਥੇ ਵੀ ਦਰਦ ਹੁੰਦਾ ਤੇ ਤੁਮੇ ਦੀ ਜੜ ਦਾ ਚੂਰਨ 1 ਚੁਟਕੀ ਤੁਸੀਂ ਇਹਦੀ ਲੈਣੀ ਹੈ ਤੇ ਅੱਧਾ ਚਮਚਾ ਮਗਾਂ ਦਾ ਇਹ ਮਿਕਸ ਕਰਕੇ ਇਹ ਤੁਸੀਂ ਆਪਣੇ ਖਾ ਸਕਦੇ ਹੋ ਕੋਸੇ ਪਾਣੀ ਨਾਲ। ਜਿਹਨਾਂ ਨੂੰ ਜੋੜਾਂ ਦਾ ਦਰਦ ਹੁੰਦਾ ਉਹ ਆਪਣਾ ਠੰਡਾ ਫਰਿੱਜ ਦਾ ਪਾਣੀ ਨਹੀਂ ਯੂਜ਼ ਕਰਨਾ ਹੈਗਾ। ਆਪਣੇ ਰੂਮ ਟੈਂਪਰੇਚਰ ਵਾਲੀਆਂ ਚੀਜ਼ਾਂ ਖਾਇਆ ਕਰੇ ਉਹਦੇ ਨਾਲ ਆਪਣੇ ਠੀਕ ਹੋ ਜਾਂਦਾ ਹੈਗਾ। ਤੇ ਕਾਲੀ ਮਿਰਚਾਂ, ਸੁੰਡ, ਅਜਵੈਨ, ਲੌਂਗ, ਜਾਇਫਲ, ਦਾਲਚੀਨੀ ਇਹ ਸਾਰੀਆਂ ਚੀਜ਼ਾਂ ਇਕੱਠੀਆਂ ਕਰਕੇ ਬਰਾਬਰ ਇਹਦਾ 1/4 ਚਮਚਾ ਤੁਸੀਂ ਆਪਣੇ ਲੈ ਸਕਦੇ ਹੈਗੇ। ਸਵੇਰ ਨੂੰ ਜੇ ਜ਼ਿਆਦਾ ਹੈਗਾ ਤਾਂ 2 ਟਾਈਮ ਕਰ ਦਿਓ, ਨਹੀਂ ਤਾਂ 1 ਟਾਈਮ ਆਪਣੇ ਲੈ ਕਰੋ। ਫਿਰ ਇਹਦੇ ਵਿੱਚੋਂ ਹੋਰ ਦਵਾਈਆਂ ਹੈਗੀਆਂ, ਇੱਕ ਮਿੱਠੀਆਂ ਸਰੰਜਾਂ, ਅਸਗੰਧ, ਮੇਥੀ, ਸੁੰਡ 4 ਚੀਜ਼ਾਂ ਹੈਗੀਆਂ। ਇਹ ਉਹਨਾਂ ਨੂੰ ਪੀ ਕੇ ਰੱਖ ਲਓ ਤੁਸੀਂ ਆਪਣੇ 1 ਚਮਚਾ ਤੁਸੀਂ ਸਵੇਰ ਨੂੰ, 1 ਚਮਚਾ ਸ਼ਾਮ ਨੂੰ ਇਹ ਲੈ ਲਓ। ਇਹ ਬਹੁਤ ਵਧੀਆ ਦਵਾਈ ਹੈਗੀ ਜੀ। ਮਿੱਠੀਆਂ ਸਰੰਜਾਂ, ਅਸਗੰਧ, ਮੇਥੀ, ਸੁੰਡ ਬਹੁਤ ਵਧੀਆ ਦਵਾਈ ਬਣ ਜੂਗੀ। ਇਹ ਤੁਸੀਂ ਆਪਣੇ ਯੂਜ਼ ਕਰ ਲਿਓ। ਨਹੀਂ ਤਾਂ ਆਪਣੇ 5-7 ਤੁਸੀਂ ਆਪਣੇ 1 ਜੱਗ ਪਾਣੀ ਦਾ ਲੈ ਕੇ 5-7 ਆਪਣੇ ਲੌਂਗ ਉਹਦੇ ਵਿੱਚੋਂ ਪਾ ਕੇ ਰੱਖਦੇ ਉਹ ਪਾਣੀ ਤੁਸੀਂ ਦਿਨ ਮਾ ਯੂਜ਼ ਕਰ ਲਿਆ ਕਰੋ। ਉਹ ਵੀ ਆਪਣੇ ਠੀਕ ਰਹਿੰਦਾ ਹੈਗਾ ਇਹਦੇ ਵਾਸਤੇ। ਫਿਰ ਇਹ ਆਪਣੇ ਫਿਰ ਚੱਲਦੇ ਹੈਗੇ ਆਪਾਂ ਜਿਹਨਾਂ ਨਾਲ ਆਪਣੇ ਦਰਦ ਹੁੰਦਾ ਹੈਗਾ, ਗਠੀਆ ਹੈਗਾ ਉਹ ਆਪਣੇ ਤੁਸੀਂ ਸਾਰਿਆਂ ਤੋਂ ਪਹਿਲਾਂ ਕਬਜ਼ ਦੂਰ ਕਰਨੀ ਚਾਹੀਦੀ ਹੈ ਜਿਹਨਾਂ ਨੂੰ ਉਹਨੇ ਜੋੜਾਂ ਮਾ ਦਰਦ ਰਹਿੰਦਾ ਹੈਗਾ। ਉਹ ਅਰੰਡੀ ਦਾ ਤੇਲ ਜਿਹੜਾ ਹੁੰਦਾ ਜੀ ਉਹ 2 ਚਮਚੇ ਰਾਤ ਨੂੰ ਦੁੱਧ ਦੇ ਵਿੱਚ ਆਪਣੇ ਪਾ ਕੇ ਉਹ ਪੀ ਲੈ ਕਰੇ, ਉਹਦੇ ਨਾਲ ਆਪਣੇ ਠੀਕ ਰਹੂਗਾ ਤੁਹਾਨੂੰ। ਜਾਂ ਫਿਰ ਨਹੀਂ ਤਾਂ ਸਰੋਂ ਦਾ ਤੇਲ ਲੈ ਕੇ 1 ਕੱਪ ਉਹਦੇ ਵਿੱਚ 1 ਗਠਾਲਾ ਸੰਦਾ, 1 ਚਮਚਾ ਅਜਵਾਇਣ ਦਾ, 1 ਚਮਚਾ ਆਪਣੇ ਖਸਖਸ ਦਾ ਇਹ ਪਾ ਕੇ ਤੁਸੀਂ ਉਹਨੇ ਮੇਥੇ ਪਾ ਸਕਦੇ ਹੈ, ਮੇਥੇ ਜਾਂ ਮੇਥੀ 1 ਚਮਚਾ ਉਹ ਪਾ ਲੈ ਕਰੋ। ਇਹ ਉਹਨਾਂ ਨੂੰ ਜਦ ਲਸਣ ਤੈਰ ਕੇ ਉੱਪਰ ਆ ਜਾਊਗਾ ਗਰਮ ਕਰਨਾ ਹੈਗਾ ਇਹਨਾਂ ਨੂੰ। ਫਿਰ ਇਹ ਤੇਲ ਪੁਣ ਕੇ ਇਹ ਤੇਲ ਦੀ ਮਾਲਿਸ਼ ਕਰਨੀ ਹੈ ਜਿੱਥੇ ਤੁਹਾਡੇ ਦਰਦ ਇਹ ਵਧੀਆ ਚੀਜ਼ ਰਹੂਗੀ ਤੁਹਾਨੂੰ। ਜਾਂ ਫਿਰ ਇਹਦੇ ਵਿੱਚੋਂ ਤੁਸੀਂ ਖੀਰੇ ਦਾ ਜੂਸ ਪੀ ਸਕਦੇ ਹੈਗੇ। ਇਹ ਜ਼ਿਆਦਾ ਤੋਂ ਜ਼ਿਆਦਾ ਖੀਰੇ ਦਾ ਜੂਸ ਪੀਓ। ਫਿਰ ਪਿਆਜ਼ ਦਾ ਰਸ 1 ਚਮਚਾ, 3 ਚਮਚੇ ਪਿਆਜ਼ ਦੇ ਰਸ, 1 ਚਮਚਾ ਨਿੰਬੂ ਦਾ ਰਸ ਇਹ ਬਣਾ ਕੇ ਗਲਾਸ ਮਾ ਇਹ ਪੀ ਸਕਦੇ ਹੈਗੇ। ਸੁੰਡ ਦਾ ਕਾੜਾ ਬਣਾ ਕੇ ਪੀ ਸਕਦੇ ਹੈਗੇ। ਫਿਰ ਇਹਦੇ ਵਿੱਚੋਂ ਤੁਸੀਂ ਲੈ ਸਕਦੇ ਹੈਗੇ ਕਲੌਂਜੀ, ਮੇਥੀ ਤੇ ਅਜਵਾਇਣ ਤਿੰਨੇ ਚੀਜ਼ਾਂ ਬਰਾਬਰ ਲੈਣੀਆਂ ਹੈਗੀਆਂ। ਇਹਦਾ ਤੁਸੀਂ ਅੱਧਾ ਚਮਚਾ ਸਵੇਰ ਨੂੰ, ਅੱਧਾ ਚਮਚਾ ਸ਼ਾਮ ਨੂੰ ਇਹ ਤੁਸੀਂ ਆਪਣੇ ਲੈ ਸਕਦੇ ਹੈਗੇ ਇਹਦੇ ਵਿੱਚੋਂ। ਨਹੀਂ ਤਾਂ ਇਕੱਲੀ ਅਸ਼ਵਗੰਧਾ ਦੇ ਕੈਪਸੂਲ ਜੇ ਮਿਲ ਜਾਂਦੇ ਹੈਗੇ ਉਹ ਕੈਪਸੂਲ ਤੇ ਜਿਸ ਤਰ੍ਹਾਂ ਤੁਸੀਂ ਖੁਰਾਕ ਲਿਖੀ ਵੀ ਹੋਊਗੀ ਉਸ ਤਰ੍ਹਾਂ ਤੁਸੀਂ ਆਪਣੇ ਲੈ ਲਿਓ। ਜਾਂ ਫਿਰ ਤੁਸੀਂ ਆਪਣੇ ਲੈ ਸਕਦੇ ਹੈਗੇ ਤੁੰਮਾ ਜਿਹੜਾ ਹੁੰਦਾ ਸੁੱਕੇ ਤੁੰਮੇ ਦਾ ਪਾਊਡਰ ਮਿਲ ਜਾਂਦਾ ਹੁਣ ਸਟੋਰਾਂ 'ਚ ਉਹ ਲੈ ਸਕਦੇ ਹੈਗੇ। ਕਾਲੀ ਮਿਰਚਾਂ, ਸੁੰਡ ਇਹ ਤਿੰਨੇ ਚੀਜ਼ਾਂ ਬਰਾਬਰ ਲੈ ਲਿਓ। ਇਹਦਾ ਤੁਸੀਂ ਆਪਣੇ 1 ਚਮਚਾ ਇਹ ਤੁਸੀਂ ਆਪਣੇ ਲੈ ਸਕਦੇ ਹੈਗੇ ਇਹਦੇ ਵਾਸਤੇ ਜੋੜਾਂ ਦੇ ਦਰਦ ਵਾਸਤੇ। ਜਿਹੜੇ ਕਹਿੰਦੇ ਤੇ ਸਰਾਈਸਿਸ ਹੋਇਆ ਵਾ ਹੈਗਾ ਉਹ ਤਾਂ ਉਹਨੇ ਤੁਸੀਂ ਲੈ ਸਕਦੇ ਹੈਗੇ ਆਪਣੇ ਸਰੋਂ ਦਾ ਤੇਲ ਲੈਣਾ ਹੈਗਾ ਕੱਪ। ਉਹਦੇ ਵਿੱਚੋਂ ਤੁਸੀਂ ਆਪਣੇ ਕੜਾਹੀ ਮਾ ਪਾ ਕੇ ਜੇ ਸਾਨੂੰ ਇੱਥੇ ਪਹਿਲਾਂ ਦੇ ਲਈ ਜੇ ਤੁਹਾਨੂੰ ਆਪਣੇ ਮਿਲਦੇ ਹੈਗੇ ਆਪਣੇ ਪੱਤੇ ਜਿਹੜੇ ਅੱਕ ਦੇ ਪੱਤੇ ਜਿਹੜੇ ਹੁੰਦੇ ਜੀ 10 ਕੁ ਪੱਤੇ ਅੱਕ ਦੇ ਤੁਹਾਨੂੰ ਇੱਥੇ ਮਿਲਦੇ ਆ ਕਿੱਥੇ ਉਹ ਆਪਣੇ ਤੁਸੀਂ ਕੁਤਰ ਕੇ ਜਿਸ ਤਰ੍ਹਾਂ ਸਾਗ ਵਾਂਗੂ ਕੁਤਰ ਕੇ ਆਪਣੇ ਸਰੋਂ ਦੇ ਤੇਲ ਮਾ ਗਰਮ ਕਰਨੇ ਹੈਗੇ। ਜਿਆਦਾ ਫੁੱਕ ਜੇ ਜਿਵੇਂ ਉਹ ਪੱਤੇ ਤੇ ਆਪਣੇ ਉਹਦਾ ਤੇਲ ਪੁਣ ਕੇ ਤੁਸੀਂ ਉਹ ਤੁਸੀਂ ਲਗਾਓ ਉਹਦੇ ਨਾਲ ਆਪਣੇ ਠੀਕ ਹੁੰਦਾ ਜੀ ਸਰਾਈਸਿਸ ਜਿਹੜਾ ਹੁੰਦਾ।
ਅੱਛਾ, ਜਾਂ ਫਿਰ ਤੁਸੀਂ ਲੈਣੀ ਹੈਗੀ, ਇਹ ਵੀ ਪੱਕਾ ਇਲਾਜ ਹੈ ਜਿਹੜਾ ਮੈਂ ਤੁਹਾਨੂੰ ਦੱਸਣ ਲੱਗਿਆ ਜੀ। ਕੁਟਕੀ ਲੈਣੀ ਹੈਗੀ, ਕੁਟਕੀ ਦਵਾਈ ਦਾ ਨਾਮ, ਤੇ ਇੱਕ ਹੈਗਾ ਚਰਾਇਤਾ। ਇਹ ਤੁਸੀਂ ਆਪਣੇ ਦੋਏ ਬਰਾਬਰ ਚੀਜ਼ਾਂ ਲੈਣੀਆਂ ਹੈਗੀਆਂ। ਇਹਦਾ ਚਾਹੇ ਤੁਸੀਂ ਸੁੱਕਾ ਅੱਧਾ ਚਮਚਾ ਤੁਸੀਂ ਸਵੇਰ ਨੂੰ, ਅੱਧਾ ਚਮਚਾ ਸ਼ਾਮ ਨੂੰ ਲੈ ਲਿਆ ਕਰੋ। ਜੇ ਨਹੀਂ ਹੈ ਲੈਂਦਾ, ਪਾਣੀ ਨਾਲ ਭਿਓ ਕੇ ਵੀ ਤੁਸੀਂ ਆਪਣੇ ਲੈ ਸਕਦੇ ਆ। ਇੱਕ ਗਲਾਸ ਪਾਣੀ ਦਾ ਲੈ ਕੇ ਅੱਧਾ ਚਮਚਾ ਵਿੱਚ ਕੁਟਕੀ ਦਾ, ਜਾਂ ਦੋਏ ਬਰਾਬਰ ਲੈ ਕੇ ਤਾਂ ਇੱਕ ਚਮਚਾ ਹੀ ਪਾ ਲਿਆ, ਇੱਕ ਚਮਚਾ ਇੱਕ ਗਲਾਸ ਮਾ ਪਾ ਲਿਆ। ਉਹ ਤੁਸੀਂ ਆਪਣੇ ਯੂਜ਼ ਕਰਨਾ ਹੈਗਾ। ਨਿਤਰਾ ਜਿਹਾ ਪਾਣੀ ਪੀ ਲਿਆ ਕਰੋ ਉਹਦੇ ਨਾਲ। ਫਿਰ ਅਗਲੇ ਦਿਨ ਫਿਰ ਉਸੇ ਜਿਹੜਾ ਥੱਲੇ ਬੈਠੀ ਰਹੂਗੀ ਉਵੇਂ ਫਿਰ ਪਾ ਕੇ ਪੀ ਲਿਆ। ਤੀਏ ਦਿਨ ਤੁਸੀਂ ਦਵਾਈ ਆਪਣੇ ਬਦਲਦੇ ਕਰੋ। ਇਹ ਆਪਣੇ ਠੀਕ ਰਹੂਗਾ ਤੁਹਾਨੂੰ। ਜਾਂ ਫਿਰ ਇਹਦੇ ਵਿੱਚੋਂ ਤੁਸੀਂ ਆਪਣੇ ਲੈ ਸਕਦੇ ਹੈਗੇ ਜਾਮਨ ਦਾ ਜਿਹੜਾ ਸਿਰਕਾ ਹੁੰਦਾ ਹੈ, ਜਾਮਣਾ ਦਾ ਸਿਰਕਾ, ਉਹ ਮਹਿੰਦੀ ਦੇ ਪੱਤਿਆਂ ਨਾਲ ਰਗੜ ਕੇ ਉਹਦਾ ਪੇਸਟ ਜਿਹਾ ਬਣਾ ਕੇ ਉਹ ਤੁਸੀਂ ਆਪਣੇ ਲੈ ਸਕਦੇ ਹੈਗੇ ਇਹਦੇ ਵਿੱਚੋਂ ਸੋਰਾਇਸਿਸ। ਬਾਕੀ ਜੇ ਡਰੱਗ ਵਾਲੀ ਸਟੋਰ ਇਹ ਤੇ ਮਿਲ ਜਵੇ ਤੁਹਾਨੂੰ, ਤੇ ਜਿਹੜੀ ਇਕੁਇਲੈਕ EQUILAC ਇਹਦੇ ਕੈਪਸੂਲ ਮਿਲ ਜਾਂਦੇ ਜੀ। ਉਹਨੇ ਐਕਚੁਅਲੀ ਇਹ ਘੋੜੀ ਦਾ ਦੁੱਧ ਹੁੰਦਾ ਇਹਦੇ ਵਿੱਚੋਂ। ਉਹ ਜਿਸ ਤਰ੍ਹਾਂ ਜੇ ਤੁਸੀਂ ਲਿਖਿਆ ਹੋਇਆ ਹੈਗਾ ਕੈਪਸੂਲ ਦੇ ਉੱਤੇ, ਜਿੰਨੀ ਕੁ ਖੁਰਾਕ ਲਿਖੀ ਵੀ ਹੋਊਗੀ ਉਨੀ ਕੁ ਤੁਸੀਂ ਲੈ ਸਕਦੇ ਹੈਗੇ। ਇਹ ਵੀ ਆਪਣੇ ਗੁੱਡ ਚੀਜ਼ ਹੈ ਜੀ। ਸਪੈਲਿੰਗ ਮੈਂ ਦੁਬਾਰਾ ਫਿਰ ਬੋਲ ਦਿੰਦਾ, EQUILA, ਘੋੜੀ ਦਾ ਦੁੱਧ ਹੁੰਦਾ ਜੀ ਇਹ ਜੀ। ਹਾਂਜੀ, ਇਹਦੇ ਨਾਲ ਵੀ ਆਪਣੇ ਠੀਕ ਹੋ ਜਾਂਦੇ ਜੀ। ਇਹਦੇ ਨਾਲ ਫਿਰ ਚੱਲਦੇ ਹੈਗੇ ਜਿਹੜੇ ਕਹਿੰਦੇ ਸੀਗੇ ਦੰਦਾਂ ਦੇ ਵਿੱਚੋਂ ਖੂਨ ਨਿਕਲਦਾ ਹੈਗਾ, ਜਾਂ ਮਸੂੜੇ ਫੁੱਲੇ ਵੇ ਹੈਗੇ ਜਿਨ੍ਹਾਂ ਦੇ, ਜਿਹੜੇ ਅਨਾਰ ਦੇ ਪੱਤੇ ਹੁੰਦੇ ਉਹਨਾਂ ਨੂੰ ਸੁਕਾ ਕੇ ਪਾਣੀ 'ਚ ਉਹਨਾਂ ਦਾ ਆਪਣੇ ਮੰਜਣ ਕਰ ਲਿਆ ਕਰੇ ਜੀ, ਘੋਲ ਕੇ ਉਹਨੇ ਪਾਊਡਰ ਦੇ ਹੀ ਕਰ ਲਵੇਂ, ਭਾਵੇਂ ਮੰਜਣ ਸੁਕਾ ਕੇ ਉਹਨਾਂ ਨੂੰ ਪੱਤਿਆਂ ਨੂੰ ਪਾਊਡਰ ਜਿਹਾ ਬਣਾ ਲਵੇਂ, ਉਹਦਾ ਮੰਜਣ ਕਰੇ ਇਹਦੇ ਨਾਲ ਹਟ ਜਾਂਦੇ ਜੀ ਆਪਣੇ ਜਿਹੜਾ ਖੂਨ ਨਿਕਲਦਾ ਹੁੰਦਾ। ਜਾਂ ਫਿਰ ਤੁਸੀਂ ਲੈਣੀ ਹੈਗੀ ਕਾਲੀ ਮਿਰਚਾਂ ਤੇ ਲੌਂਗ, ਤੇ ਇਹਦੇ ਵਿੱਚੋਂ ਤੁਸੀਂ ਆਪਣੇ ਪਾਉਣਾ ਜੇ 50 ਗ੍ਰਾਮ ਦੋ ਚੀਜ਼ਾਂ ਲਈਆਂ 100 ਗ੍ਰਾਮ ਹੋ ਜਾਊਗਾ, ਤੇ ਆਪਣੇ 30 ਗ੍ਰਾਮ ਤੁਸੀਂ ਵਿੱਚੋਂ ਪਾ ਲੈਣਾ ਹੈਗਾ ਨਸ਼ਾਦਰ ਠੀਕਰੀ। ਇਹ ਤੁਸੀਂ ਆਪਣੇ ਮਿਕਸ ਕਰਕੇ ਇਹਦਾ ਮੰਜਣ ਕਰੋ। ਐਂ ਤਰ੍ਹਾਂ ਪੱਕੀ ਗੱਲ ਹੈ ਜੀ, 100% ਗਰੰਟੀ ਹੈ। ਉਹ ਨੁਕਸਾ ਚਾਹੇ ਯੂਜ਼ ਕਰੋ ਨਾ ਕਰੋ, ਇਹਦੇ ਨਾਲ 100% ਗਰੰਟੀ ਹੈ ਜੀ। ਆਪਣੇ ਖੂਨ ਸਾਰੇ ਦੰਦ ਵੀ ਐਨ ਠੀਕ ਹੋ ਜੂਗੇ, ਮਸੂੜੇ ਖੂਨ ਨਿਕਲਣਾ ਬੰਦ ਹੋ ਜੂਗਾ, ਇਹ ਸਾਰੇ ਠੀਕ ਹੋ ਜਾਂਦੇ ਜੀ ਇਹਦੇ ਨਾਲ। ਨਹੀਂ ਤਾਂ ਉਹਨੇ ਬਾਜ਼ਾਰ ਮਾ ਮਿਲ ਜਾਂਦੀ ਲੋਧ, ਆਪਣੇ ਇੰਡੀਅਨ ਸਟੋਰਾਂ 'ਚ ਪਈ ਹੈ ਹਰੇਕ ਜਗ੍ਹਾ। ਇਹ ਆਪਣੇ ਇਹਦਾ ਕਾੜਾ ਜਿਹਾ ਬਣਾ ਕੇ, ਲੋਧ ਦਾ ਕਾੜਾ ਬਣਾ ਕੇ, ਚਾਹ ਜੀ ਬਣਾ ਕੇ ਉਹਦੇ ਨਾਲ ਉਹਨੇ ਤੁਸੀਂ ਕੁਰਲੀਆਂ ਕਰਨੀਆਂ ਹੈਗੀਆਂ, ਇਹਦੇ ਨਾਲ ਵੀ ਠੀਕ ਹੋ ਜਾਂਦਾ ਜੀ। ਤੇ ਨਹੀਂ ਤਾਂ ਘਰ ਮਾ ਜਿਹੜਾ ਮਿੱਠਾ ਸੋਡਾ ਹੁੰਦਾ ਉਹਦੇ ਪਾਣੀ ਨਾਲ ਪਾ ਕੇ ਉਹ ਵੀ ਤੁਸੀਂ ਆਪਣੇ ਕੁਰਲੀਆਂ ਕਰ ਲਿਆ ਕਰੋ, ਉਹ ਵੀ ਠੀਕ ਰਹਿੰਦਾ ਹੈਗਾ ਇਹਦੇ ਵਿੱਚੋਂ। ਫਿਰ ਨਹੀਂ ਤਾਂ ਸਿਰਕੇ ਦੇ ਵਿੱਚੋਂ ਥੋੜ੍ਹਾ ਜਿਹਾ ਆਪਣੇ ਨੂਣ ਪਾ ਲੈਣਾ, ਤੇ ਥੋੜ੍ਹੀ ਜਿਹੀ ਫਟਕੜੀ, ਥੋੜ੍ਹਾ 1 ਚਮਚਾ 2 ਚਮਚੇ ਸਿਰਕੇ ਦਾ ਲੈ ਕੇ, ਥੋੜ੍ਹਾ ਜਿਹਾ ਨੂਣ ਤੇ ਥੋੜ੍ਹੀ ਚੁਟਕੀ ਦੀ ਫਟਕੜੀ ਇਹ ਪਾ ਕੇ ਪਾਣੀ ਦੇ ਗਲਾਸ ਮਾ ਪਾ ਕੇ ਉਹਦੀਆਂ ਕੁਰਲੀਆਂ ਤੁਸੀਂ ਕਰ ਸਕਦੇ ਹੈਗੇ। ਜਾਂ ਫਿਰ ਤੁਸੀਂ ਆਪਣੇ ਸਰੋਂ ਦੇ ਤੇਲ ਦੇ ਵਿੱਚੋਂ ਸ਼ਹਿਦ ਮਿਲਾ ਕੇ ਉਹ ਮਸੂੜਿਆਂ ਤੇ ਫੇਰ ਸਕਦੇ ਹੈਗੇ ਤੁਸੀਂ। ਫਿਰ ਨਿੰਬ ਦਾ ਤੇਲ ਤੁਸੀਂ ਆਪਣੇ ਮਸੂੜਿਆਂ ਤੇ ਲਗਾ ਸਕਦੇ ਹੈਗੇ। ਫਿਰ ਜਿਹੜੇ ਫਿੱਗ ਹੁੰਦੇ ਹੈਗੇ ਉਹ ਪਾਣੀ ਮਾ ਉਬਾਲ ਕੇ ਉਹਦੀਆਂ ਤੁਸੀਂ ਕੁਰਲੀਆਂ ਕਰ ਸਕਦੇ ਹੈਗੇ। ਤੇ ਹਰੜਾਂ ਦਾ ਪਾਊਡਰ 1 ਚਮਚਾ ਤੇ 1 ਚਮਚਾ ਸ਼ਹਿਦ, ਇਹ ਮਿਲਾ ਕੇ ਤੁਸੀਂ ਖਾਣਾ ਹੈਗਾ ਜੀ। ਇਹ ਸਾਰੇ ਉਹਨੇ ਜਿਹੜੇ ਕੋਈ ਪੇਟ ਮਾ ਵੀ ਇਹਦੇ ਕਰਕੇ ਹੁੰਦੇ ਹੋਏ ਤਾਂ ਵੀ ਉਹਨੇ ਠੀਕ ਹੋ ਜਾਂਦਾ ਇਹਦੇ। ਵੀ ਉਹਨੇ ਦੰਦਾਂ ਵਾ ਤੇ ਖੂਨ ਆਉਂਦਾ, ਇਹਦੇ ਵਾਸਤੇ ਤੁਸੀਂ ਲੈ ਸਕਦੇ ਹੈਗੇ 50 ਗ੍ਰਾਮ ਕੱਥਾ ਜਿਹੜਾ ਹੁੰਦਾ ਜੀ, ਪੰਨਾਂ 'ਚ ਲਗਾਉਂਦੇ ਹੁੰਦੇ, ਉੱਥੇ ਸਟੋਰਾਂ 'ਚ ਮਿਲ ਜਾਂਦਾ ਕੱਥਾ 50 ਗ੍ਰਾਮ, ਸੁਪਾਰੀਆਂ 50 ਗ੍ਰਾਮ। ਇਹ ਤੁਸੀਂ ਆਪਣੇ ਦੋਏ ਬਰਾਬਰ ਚੀਜ਼ਾਂ ਲੈਣੀਆਂ ਹੈਗੀਆਂ। ਇਹ ਤੁਸੀਂ ਆਪਣੇ ਇਹਦਾ ਮੰਜਨ ਜਿਹਾ ਕਰ ਲਿਆ ਕਰਿਓ ਪੀ ਕੇ, ਇਹ ਵੀ ਵਧੀਆ ਚੀਜ਼ ਰਹੂਗੀ ਤੁਹਾਨੂੰ। ਜਿਹੜੇ ਕਹਿੰਦੇ ਸੀਗੇ ਹੌਟ ਫਲੈਸ਼ਿਸ ਆਉਂਦੇ ਹੈਗੇ ਉਹਦੇ ਵਾਸਤੇ ਤੁਸੀਂ ਆਪਣੇ ਅਸ਼ੋਕਾ ਰਿਸਟ ਸਾਰਿਆਂ ਤੋਂ ਵਧੀਆ ਰਹੂਗੀ ਜਿਹਦੇ ਵਿੱਚ। ਅਸ਼ੋਕਾ ਰਿਸਟ ਇਹ ਐਮਾਜ਼ੋਨ ਤੋਂ ਤੁਹਾਨੂੰ ਮਿਲ ਜੂਗੀ, ਹੁਣ ਤਾਂ ਕਈ ਵਾਰੀ ਆਪਣੀ ਸਟੋਰਾਂ 'ਚ ਵੀ ਮਿਲ ਜੂਗੀ ਇਹ। ਉਹ ਤੁਸੀਂ ਆਪਣੇ ਲੈ ਸਕਦੇ ਹੈਗੇ। ਇਹਦੇ 4 ਚਮਚੇ ਤੁਸੀਂ ਲੈਣੇ ਹੈਗੇ, ਇਹਦੇ ਤੇ 4 ਚਮਚੇ ਪਾਣੀ ਦੇ ਇਹ ਪਾ ਕੇ ਸਵੇਰ ਸ਼ਾਮ ਤੁਸੀਂ ਲੈਣ ਲਾ ਜਾਓ। ਇਹਦੇ ਨਾਲ ਜਿਹੜੇ ਸਾਰੀ ਹੌਟ ਫਲੈਸ਼ਿਸ ਆ ਉਹ ਠੀਕ ਹੋ ਜਾਂਦੇ। ਇਹਦੇ ਵਿੱਚੋਂ ਤੁਸੀਂ ਅਲਸੀ ਲੈ ਸਕਦੇ ਹੈਗੇ, ਫਿਰ ਮਲੱਠੀ ਲੈ ਸਕਦੇ ਹੈਗੇ ਇਹਦੇ ਵਿੱਚੋਂ ਅੱਧਾ ਚਮਚਾ, ਉਹ ਤੁਸੀਂ ਯੂਜ਼ ਕਰਦੇ। ਫਿਰ ਅਸ਼ਵਗੰਧਾ ਲੈ ਸਕਦੇ ਹੈਗੇ ਇਹਦੇ ਵਿੱਚ। ਅੱਛਾ, ਫਿਰ ਤੁਸੀਂ ਹਰੀਆਂ ਸਬਜ਼ੀਆਂ ਜ਼ਿਆਦਾ ਇਹਦੇ ਵਿੱਚੋਂ ਖਾਣੀਆਂ ਹੈਗੀਆਂ, ਤੇ ਇਹਦੇ ਵਿੱਚੋਂ ਤੁਸੀਂ ਆਪਣੇ ਚੌਲ ਤੇ ਚੀਨੀ ਤੇ ਆਲੂ ਇਹ ਚੀਜ਼ਾਂ ਥੋੜ੍ਹੀਆਂ ਜਿਹੀਆਂ ਘੱਟ ਕਰ ਦੇਣੀਆਂ ਹੈਗੀਆਂ। ਇਹਦੇ ਵਿੱਚੋਂ ਫਿਰ ਤੁਸੀਂ ਜ਼ਿਆਦਾ ਖਾਣੀਆਂ ਮੈਗਨੀਸ਼ੀਅਮ ਵਾਲੀ ਚੀਜ਼ਾਂ, ਜਿਵੇਂ ਮੈਗਨੀਸ਼ੀਅਮ ਜਾਂ ਵਿਟਾਮਿਨ ਡੀ ਹੁੰਦਾ ਇਹਦੇ ਵਿੱਚੋਂ। ਜਾਂ ਫਿਰ ਬੈਂਗਨ ਤੁਸੀਂ ਖਾ ਸਕਦੇ ਹੈਗੇ, ਪਲੰਬ, ਅੰਜੀਰ, ਸੌਗੀ, ਕਾਲੇ ਅੰਗੂਰ, ਫਿਰ ਓਮੇਗਾ 3 ਇਹ ਚੀਜ਼ਾਂ ਤੁਹਾਨੂੰ ਫਾਇਦੇਮੰਦ ਰਹੋਗੀਆਂ ਇਹਦੇ ਵਿੱਚੋਂ। ਫਿਰ ਜਿਹੜੇ ਬ੍ਰਾਜ਼ੀਲ ਨਟ ਹੁੰਦੇ, ਬਲੂਬੇਰੀ ਹੁੰਦੀ ਹੈਗੀ, ਗ੍ਰੀਨ ਟੀ, ਇਹ ਚੀਜ਼ਾਂ ਤੁਸੀਂ ਜ਼ਿਆਦਾ ਯੂਜ਼ ਕਰੋ ਇਹਦੇ ਵਿੱਚੋਂ। ਇਹਦੇ ਵਿੱਚੋਂ ਤੁਸੀਂ ਲੈ ਸਕਦੇ ਹੈਗੇ ਮਲੱਠੀ ਤੇ ਅਲਸੀ ਤੇ ਸ਼ਤਾਵਰੀ, ਇਹ ਤਿੰਨੇ ਚੀਜ਼ਾਂ ਬਰਾਬਰ ਲੈ ਕੇ ਅੱਧਾ ਚਮਚਾ ਤੁਸੀਂ ਇਹ ਲੈ ਸਕਦੇ ਹੈਗੇ। ਜਿਹੜੇ ਕਹਿੰਦੇ ਸੀਗੇ ਯਾਦਦਾਸ਼ਤ ਮੈਮਰੀ ਲੂਜ਼ ਹੋ ਰਹੀ ਹੈਗੀ, ਉਹ ਤਾਂ ਆਪਣੇ ਲੈ ਸਕਦੇ ਹੈਗੇ ਤੁਸੀਂ ਆਪਣੇ ਛੋਟੀ ਇਲਾਇਚੀਆਂ 15 ਗ੍ਰਾਮ, ਬ੍ਰਹਮੀ ਪਾਊਡਰ 100 ਗ੍ਰਾਮ, ਸ਼ੰਖ ਪੁਸ਼ਪੀ 100 ਗ੍ਰਾਮ, ਬੱਚ ਲੈਣੀ ਹੈਗੀ 60 ਗ੍ਰਾਮ,
ਖੂਜਾ ਮਿਸ਼ਰੀ 200 ਗ੍ਰਾਮ। ਇਹ ਸਾਰੀਆਂ ਚੀਜ਼ਾਂ ਮਿਕਸ ਕਰਕੇ ਤੁਸੀਂ ਇੱਕ ਚਮਚਾ ਆਪਣੇ ਸਵੇਰ ਨੂੰ ਜਾਂ ਸ਼ਾਮ ਨੂੰ ਜਿਹੜੇ ਟਾਈਮ ਤੁਹਾਡਾ ਜੀ ਰਾਤ ਤੋਂ ਪਹਿਲਾਂ ਲੱਗੇ ਲੈ ਕਰੋ, ਦੁੱਧ ਦੇ ਨਾਲ ਆਪਣੇ ਲੈ ਕਰੋ। ਇਹ ਵਧੀਆ ਚੀਜ਼ ਰਹੂਗੀ ਤੁਹਾਨੂੰ। ਜਾਂ ਫਿਰ ਇਹਦੇ ਵਿੱਚੋਂ ਨਹੀਂ ਤਾਂ ਤੁਸੀਂ ਲੈ ਸਕਦੇ ਹੈਗੇ ਬ੍ਰਹਮੀ 20 ਗ੍ਰਾਮ, ਖੀਰਿਆਂ ਦੇ ਬੀਜ ਜਿਹੜੇ ਨੇ ਮਗਜ ਖੀਰੇ ਉਹ 10 ਗ੍ਰਾਮ, ਪਿਸਤਾ 10 ਗ੍ਰਾਮ। ਇਹਨਾਂ ਨੂੰ ਕੁੱਟ ਕੇ ਥੋੜ੍ਹਾ ਸ਼ਹਿਦ ਜਿਹਾ ਪਾ ਕੇ ਵਿੱਚੋਂ ਇਹਦੇ ਕਾਲੇ ਛੋਲੇ ਜਿੰਨੀਆਂ ਗੋਲੀਆਂ ਜਾਂ ਵੱਟ ਲੈਣੀਆਂ ਹੈਗੀਆਂ। 2 ਗੋਲੀਆਂ ਤੁਸੀਂ ਆਪਣੇ ਰੋਜ਼ ਲੈਣੀਆਂ ਹੈਗੀਆਂ ਇਹਦੀਆਂ ਬਣਾ ਕੇ ਜੀ। ਫਿਰ ਸੌਂਫ ਤੇ ਮਿਸ਼ਰੀ ਵੀ ਮਿਕਸ ਕਰਕੇ ਘਰ ਮਾਉਂ ਰੱਖ ਲਓ। ਰੋਟੀ ਖਾਣੇ ਤੋਂ ਬਾਅਦ ਜਾਂ ਤੁਹਾਨੂੰ ਟਾਈਮ ਲੱਗਦਾ 1-2 ਚਮਚਾ ਮੂੰਹ ਪਾ ਕੇ ਆਪਣੇ ਚੂਸ ਲੈ ਕਰੋ। ਇਹ ਵੀ ਵਧੀਆ ਚੀਜ਼ ਹੈਗੀ ਦਿਮਾਗ ਦੀ ਕਮਜ਼ੋਰੀ ਵਾਸਤੇ। ਫਿਰ ਨਹੀਂ ਤਾਂ ਸੁੱਕਾ ਧਨੀਆ, ਕਾਲੇ ਛੋਲੇ ਤੇ ਵਿੱਚੋਂ ਦੇਸੀ ਖੰਡ ਇਹ ਕੁੱਟ ਕੇ ਰੱਖ ਲਓ ਤੁਸੀਂ। ਇਹਦੇ 2 ਚਮਚੇ ਲੈ ਕੇ 1 ਚਮਚਾ ਦੇਸੀ ਘੀ ਦਾ ਮਿਕਸ ਕਰਕੇ ਇਹ ਖਾ ਕੇ ਉੱਪਰੋਂ ਗਰਮ ਦੁੱਧ ਪੀ ਲਿਆ ਕਰੋ। ਇਹ ਵੀ ਆਪਣੇ ਤੁਹਾਨੂੰ ਵਧੀਆ ਚੀਜ਼ ਰਹੂਗੀ ਦਿਮਾਗ ਦੀ ਇਹਦੇ ਯਾਦਦਾਸ਼ਤ ਵਾਸਤੇ। ਜਾਂ ਫਿਰ ਤੁਸੀਂ ਆਪਣੇ ਅਸ਼ਵਗੰਧਾ 100 ਗ੍ਰਾਮ, ਸ਼ਤਾਵਰ 100 ਗ੍ਰਾਮ, ਸ਼ੰਖ ਪੁਸ਼ਪੀ 100 ਗ੍ਰਾਮ, ਬ੍ਰਹਮੀ ਪਾਊਡਰ 50 ਗ੍ਰਾਮ। ਇਹ ਬਰਾਬਰ ਲੈਣੀਆਂ ਲੈ ਕੇ ਚੀਜ਼ਾਂ ਪਾਊਡਰ ਜਿਹਾ ਬਣਾ ਕੇ 1 ਚਮਚਾ ਇਹਦਾ ਤੇ 1 ਚਮਚਾ ਸ਼ਹਿਦ ਦਾ ਇਹ ਮਿਕਸ ਕਰਕੇ ਖਾ ਕੇ ਉੱਪਰੋਂ ਆਪਣੇ ਦੁੱਧ ਪੀ ਲਿਆ ਕਰੋ। ਇਹ ਵੀ ਚੰਗਾ ਰਹੂਗਾ ਤੁਹਾਨੂੰ। ਜਿਹੜੇ ਕਹਿੰਦੇ ਸੀਗੇ ਮੂੰਹ ਦੇ ਵਿੱਚੋਂ ਛਾਲੇ, ਜੀਭ ਦੇ ਉੱਤੇ ਛਾਲੇ ਹੈਗੇ, ਇਹਦੇ ਵਿੱਚੋਂ ਤੁਸੀਂ ਆਪਣੇ ਟਮਾਟਰ ਦਾ ਜ਼ਿਆਦਾ ਯੂਜ਼ ਕਰੋ। ਜਾਂ ਫਿਰ ਜਿਹੜੀ ਛੋਟੀ ਹਾੜਾਂ ਹੁੰਦੀਆਂ ਜੰਗ ਹਾੜ ਜਿਹਨਾਂ ਨੂੰ ਕਹਿੰਦੇ, ਉਹਨੂੰ ਪਾਣੀ ਨਾਲ ਘਸਾ ਕੇ ਉਹਦਾ ਲੇਪ ਜਿਹਾ ਬਣ ਜਾਊਗਾ ਥੋੜ੍ਹਾ ਜਿਹਾ, ਉਹ ਤੁਸੀਂ ਆਪਣੇ ਲਗਾ ਸਕਦੇ। ਨਹੀਂ ਤਾਂ ਐਂ ਕਰੋ, ਇੱਕ ਹੈਡ ਮੂੰਹ ਪਾ ਕੇ ਹੌਲੀ ਹੌਲੀ ਚੂਸੀ ਚੱਲੋ। ਦਿਨ ਮਾ 2 ਵਾਰੀ ਕਰ ਲਿਆ ਕਰੋ। ਇੱਕ ਹੈਡ ਮੂੰਹ ਪਾ ਕੇ ਆਪਣੇ ਚੂਸੀ ਹੈ, ਉਹਦੇ ਨਾਲ ਠੀਕ ਰਹਿੰਦਾ ਹੈ। ਨਹੀਂ ਤਾਂ ਮਿਸ਼ਰੀ ਲੈ ਲਓ 20 ਗ੍ਰਾਮ, ਕਪੂਰ ਲੈਣਾ ਹੈਗਾ 5 ਗ੍ਰਾਮ ਜਿਹੜਾ ਖਾਣੇ ਵਾਲਾ ਹੁੰਦਾ, ਉਹ ਆਪਣੇ ਪੀ ਕੇ ਨਾ ਰੱਖ ਲਓ। ਇੱਕ ਚੁਟਕੀ ਮੂੰਹ ਪਾ ਕੇ ਉਹ ਚੂਸੀ ਚੱਲੋ ਭਾਵੇਂ। ਨਹੀਂ ਤਾਂ ਫਿਰ ਤੁਸੀਂ ਆਪਣੇ ਡਰੱਗ ਸਟੋਰ 'ਚ ਚਲੇ ਜਾਈਏ, ਉੱਥੇ ਕਾਊਂਟਰ 'ਤੇ ਮਿਲ ਜਾਂਦਾ ਜੀ। ਡਾਕਟਰ ਦੇ ਲੈਣੇ ਦੀ ਲੋੜ ਨਹੀਂ ਹੈਗੀ। ਉਹ ਲੈਣਾ ਹੈਗਾ ਤੁਸੀਂ ਬੋਰਿਕ ਐਸਿਡ ਲਿਖਿਆ ਹੁੰਦਾ ਜੀ ਤੇ ਬੋਰਿਕ ਐਸਿਡ ਚਿੱਟਾ ਜਿਹਾ ਪਾਊਡਰ ਹੁੰਦਾ, ਉਹ ਜਿਸ ਤਰ੍ਹਾਂ ਪਾਊਡਰ ਲਗਾਉਂਦੇ ਉਹ ਜਿਹਾ ਪਾਊਡਰ ਹੁੰਦਾ। ਉਹ ਗਲੀਸਰੀਨ ਲੈ ਕੇ ਉਹਦੇ ਵਿੱਚ ਉਹਨਾਂ ਕੁ ਮਿਕਸ ਕਰਨਾ ਹੈਗਾ ਅੰਦਾਜ਼ੇ ਨਾਲ, ਜਿੰਨਾ ਸਾਰੇ ਆਪਣੇ ਚਿੱਟਾ ਜਿਹਾ ਰੰਗ ਬਣ ਜਾਵੇ ਉਹਦਾ। ਉਹ ਤੁਸੀਂ ਆਪਣੇ ਜਦ ਲੱਗ ਬਣ ਗਿਆ ਸਾਰਾ ਤਾਂ ਉਹ ਤੁਸੀਂ ਜੀਭ ਤੇ ਆਪਣੇ ਮੂੰਹ ਤੇ ਉਹ ਲਗਾਓ, ਤੁਸੀਂ ਉਹਦੇ ਨਾਲ ਠੀਕ ਹੋ ਜਾਂਦਾ। ਜੇ ਨਹੀਂ ਤੁਸੀਂ ਉਹ ਲੈਣਾ ਹੈਗਾ ਤਾਂ ਤੁਸੀਂ ਆਪਣੇ ਸੁਹਾਗੇ ਦੀ ਖਿੱਲ ਕਰਕੇ ਉਹਨੂੰ ਗਲੀਸਰੀਨ ਦੇ ਵਿੱਚ ਮਿਕਸ ਕਰ ਲਓ। ਉਸ ਤਰ੍ਹਾਂ ਹੀ ਚਿੱਟਾ ਜਿਹਾ ਜਦ ਹੋ ਗਿਆ ਉਸ ਤਰ੍ਹਾਂ ਲਗਾਓ, ਉਹਦੇ ਨਾਲ ਵੀ ਆਪਣੇ ਠੀਕ ਹੋ ਜਾਂਦਾ ਜੀ। ਅੱਛਾ, ਫਿਰ ਮਗਾਂ ਤੇ ਸ਼ਹਿਦ ਇਹ ਵੀ ਵਧੀਆ ਚੀਜ਼ ਹੈ ਜੀ। ਮਗਾਂ ਨੂੰ ਪੀ ਕੇ ਸ਼ਹਿਦ ਦੇ ਵਿੱਚੋਂ ਲਗਾ ਕੇ ਉਹ ਤੁਸੀਂ ਲਗਾ ਸਕਦੇ ਹੈਗੇ ਉਹਦੇ ਵਿੱਚ। ਅੱਗੇ ਜਿਹੜੇ ਕਹਿੰਦੇ ਸੀ ਕਿਡਨੀ ਵਾਸਤੇ ਪੁੱਛਦੇ ਸੀ, ਕਿਡਨੀ ਦੀ ਪ੍ਰੋਬਲਮ ਹੈਗੀ, ਉਹ ਆਪਣੇ ਜਿਹੜਾ ਅੱਜ ਕੱਲ੍ਹ ਤਾਂ ਹੋ ਜਾਣਾ ਬਾਥੂ ਜਿਹੜਾ ਹੁੰਦਾ ਜੀ, ਬਾਥੂ ਆਵੇਂ ਉੱਗ ਜਾਂਦਾ ਆਪਣੇ ਗਾਰਡਨ ਆਇਆ, ਉਹ ਜੇ ਤੁਸੀਂ ਆਪਣੇ ਬਾਥੂ ਦਾ ਆਪਣੇ ਜੂਸ ਕੱਢ ਕੇ ਤੇ ਵਿੱਚੋਂ ਜੇ ਤੁਸੀਂ ਆਪਣੇ ਅੱਧਾ ਕੱਪ ਬਾਥੂ ਦਾ ਜੂਸ ਕੱਢਣਾ ਹੈਗਾ ਤੇ ਵਿੱਚੋਂ 10 ਗ੍ਰਾਮ ਔਲੇ ਦਾ ਜੂਸ ਪਾਉਣਾ ਹੈਗਾ ਤੇ 1 ਚੁਟਕੀ ਵਿੱਚੋਂ ਸੁੰਢ ਦੀ ਪਾਣੀ ਹੈਗੀ, ਇਹ ਤੁਸੀਂ ਪੀਣਾ ਹੈਗਾ ਜੀ ਰੋਜ਼। ਫਿਰ ਠੀਕ ਰਹਿੰਦਾ ਹੈ ਤੁਹਾਡੇ। ਫਿਰ ਆਪਣੇ ਤੁਸੀਂ ਲੈ ਸਕਦੇ ਮੁੱਲੀਆਂ ਦੇ ਪੱਤੇ ਜਿਹੜੇ ਹੁੰਦੇ ਉਹਨਾਂ ਦਾ ਜੂਸ ਜਾਂ ਕੱਢ ਕੇ ਪੀ ਸਕਦੇ ਹੈ, ਗਲਾਸ ਅੱਧਾ ਗਲਾਸ ਜਿੰਨਾ ਤੁਸੀਂ ਪੀਣਾ ਹੈਗਾ। ਫਿਰ ਜੌਂ ਤੁਸੀਂ ਲੈ ਸਕਦੇ ਹੈਗੇ, ਜੇ ਛਿਲਕਾਂ ਵਾਲੇ ਜੌਂ ਹੁੰਦੇ, 1 ਮੁੱਠੀ ਜੌਂ ਲੈ ਕੇ ਤੁਸੀਂ ਰਾਤ ਨੂੰ ਭਿਓ ਕੇ ਰੱਖ ਦੇਣੀ ਪਾਣੀ 'ਚ, ਸਵੇਰ ਨੂੰ ਥੋੜ੍ਹਾ ਜਿਹਾ ਉਬਾਲ ਕੇ ਉਹਨੂੰ ਮਾੜਾ ਜਿਹਾ ਉਹ ਤੁਸੀਂ ਪੀ ਸਕਦੇ ਹੈਗੇ, ਉਹ ਵੀ ਵਧੀਆ ਚੀਜ਼ ਰਹੂਗੀ। ਫਿਰ ਨਹੀਂ ਤਾਂ ਜੌਂ ਖਾਰ, ਕਲਮੀ ਸ਼ੋਰਾ ਤੇ ਪਖੜਾ ਇਹ 3 ਚੀਜ਼ਾਂ ਬਰਾਬਰ ਲੈਣੀਆਂ। ਅੱਧਾ ਚਮਚਾ ਤੁਸੀਂ ਇਹਦਾ ਲੈ ਸਕਦੇ ਹੈਗੇ, ਇਹ ਵੀ ਕਿਡਨੀ ਵਾਸਤੇ ਵਧੀਆ ਚੀਜ਼ ਹੈਗੀ। ਨਹੀਂ ਤਾਂ ਜਿਹੜਾ ਹਰਾ ਧਨੀਆ ਹੁੰਦਾ ਉਹ ਉਬਾਲ ਕੇ ਤੁਸੀਂ ਆਪਣੇ ਪੀ ਸਕਦੇ ਹੈਗੇ। ਜੇ ਇਹਦੇ ਵਾਸਤੇ ਹੋਰ ਹੈਗਾ 10 ਛੋਟੀਆਂ ਇਲਾਇਚੀਆਂ ਲੈਣੀਆਂ ਹੈਗੀਆਂ ਤੇ 20 ਤਰਬੂਜ ਦੇ ਬੀਜ ਲੈਣੇ ਹੈਗੇ। ਇਹਨਾਂ ਨੂੰ ਦੋਵਾਂ ਨੂੰ ਕੁੱਟ ਕੇ 1 ਕੱਪ ਦੁੱਧ ਤੇ 1 ਕੱਪ ਪਾਣੀ ਪਾ ਕੇ ਪਤੀਲੇ ਦੇ ਵਿੱਚ ਇਹ ਚੀਜ਼ਾਂ ਤੁਸੀਂ ਆਪਣੇ ਪਾ ਦੇਣੀਆਂ। 10 ਛੋਟੀਆਂ ਇਲਾਇਚੀਆਂ, 20 ਤਰਬੂਜ ਦੇ ਬੀਜ, ਇਹ ਤੁਸੀਂ ਆਪਣੇ ਉਬਾਲ ਕੇ ਇਹਨਾਂ ਨੂੰ ਜਦ 1 ਗਲਾਸ ਰਹਿ ਗਿਆ ਉਹ ਤੁਸੀਂ ਆਪਣੇ ਪੀ ਲਿਆ ਕਰੋ। ਇਹ ਵੀ ਤੁਹਾਡੇ ਵਾਸਤੇ ਠੀਕ ਹੈਗਾ। ਫਿਰ ਜੀਰਾ ਵੀ ਚੰਗਾ ਰਹਿੰਦਾ ਹੈਗਾ ਇਹਦੇ ਵਿੱਚ। ਜੀਰੇ ਨੂੰ ਤੁਸੀਂ ਆਪਣੇ ਚਾਹੇ ਪੀ ਕੇ ਤੁਸੀਂ ਆਪਣੇ ਜੀਰੇ ਨੂੰ ਪੀ ਕੇ 1 ਚਮਚਾ ਲੈ ਲਿਆ ਕਰੋ, ਇਹ ਵੀ ਕਿਡਨੀ ਵਾਸਤੇ ਠੀਕ ਰਹਿੰਦਾ ਤੇ ਹਰਨੀਏ ਵਾਲਿਆਂ ਵਾਸਤੇ ਠੀਕ ਰਹਿੰਦਾ ਹੈਗਾ। ਜਿਨ੍ਹਾਂ ਦੇ ਟੈਸਟੀਕਲ 'ਚ ਪੇਨ ਹੁੰਦੀ ਹੈਗੀ ਉਹਨਾਂ ਵਾਸਤੇ ਵੀ ਠੀਕ ਰਹਿੰਦਾ ਹੈ ਜੀਰਾ, ਇਹ ਤੁਸੀਂ ਆਪਣੇ ਲੈ ਸਕਦੇ ਹੈ। ਅੱਗੇ ਪੁੱਛਦੇ ਸੀ ਐਸਿਡ ਵਾਸਤੇ ਪੁੱਛਦੇ ਸੀਗੇ, ਉਹ ਤਾਂ ਆਪਣੇ ਹੁਣ 2 ਵੀ ਕਹਾਣੀਆਂ, ਇੱਕ ਭੈਣ ਜੀ ਦੱਸ ਕੇ ਕਹਿੰਦੀ ਮੈਨੂੰ ਉਹਨੇ ਬੈਕ ਫੀਡ ਦਿੱਤੀ ਸੀ, ਉਹਨਾਂ ਨੇ ਵੀ ਠੀਕ ਹੋ ਗਿਆ ਮੇਰਾ ਐਸਿਡ। ਉਹਨਾਂ ਨੇ ਦੱਸਿਆ ਸੀਗਾ ਮਲੱਠੀ ਲੈਣੀ ਹੈਗੀ 100 ਗ੍ਰਾਮ, ਚਰੈਤਾ ਲੈਣਾ ਹੈਗਾ 100 ਗ੍ਰਾਮ ਤੇ ਸੀਤਾ ਮਿਸ਼ਰੀ ਜਿਹੜੀ ਧਾਗੇ ਵਾਲੀ ਮਿਸ਼ਰੀ ਕਹਿੰਦੇ ਨਾ, ਸੀਤਾ ਮਿਸ਼ਰੀ ਵੀ ਕਹਿੰਦੇ ਜੀ, ਉਹ ਤੁਸੀਂ 200 ਗ੍ਰਾਮ ਇਹ ਮਿਕਸ ਕਰਕੇ ਤੁਸੀਂ ਆਪਣੇ 1 ਚਮਚਾ ਸਵੇਰ ਨੂੰ 1 ਚਮਚਾ ਸ਼ਾਮ ਨੂੰ ਲੈ ਲਿਆ ਕਰੋ। ਇਹ ਵਧੀਆ ਚੀਜ਼ ਹੈਗੀ ਇਹਦੇ ਵਾਸਤੇ। ਨਹੀਂ ਤਾਂ ਜਿਹੜੇ ਦੱਸਦੇ ਸੀਗੇ 2 ਪਲੰਬ ਤੇ ਥੋੜ੍ਹੀ ਜਿਹੀ ਇਮਲੀ ਦੀ ਚਟਨੀ ਬਣਾ ਕੇ ਤੇ 1 ਚਮਚਾ ਤੁਸੀਂ 1 ਗਲਾਸ ਪਾ ਕੇ ਰੱਖੇ ਉਹਨੂੰ ਮਸਲ ਕੇ ਉਹ ਆਪਣੇ ਪੀ ਲਓ। ਜੇ ਵਿੱਚ ਮਿਸ਼ਰੀ ਪਾਣੀ ਤਾਂ ਤੁਸੀਂ ਪਾ ਸਕਦੇ ਹੈਗੇ, ਜਾਂ ਕੋਈ
ਖੰਡ ਪਾਣੀ ਹੈ, ਜੇ ਤੁਹਾਨੂੰ ਜ਼ਿਆਦਾ ਖੱਟੀ ਲੱਗਦੀ ਹੈਗੀ ਉਹ ਤੁਸੀਂ ਯੂਜ਼ ਕਰ ਸਕਦੇ ਹੈਗੇ। ਇਹ ਵਧੀਆ ਚੀਜ਼ ਹੈਗੀ ਇਹਦੇ ਵਾਸਤੇ। ਨਹੀਂ ਤਾਂ ਤੁਸੀਂ ਨੰਬੋਲੀਆਂ ਜਿਹੜੀਆਂ ਹੁੰਦੀਆਂ ਨਿੰਬ ਦੀਆਂ ਨੰਬੋਲੀਆਂ, ਉਹਨਾਂ ਦਾ ਪਾਊਡਰ ਤੁਸੀਂ ਆਪਣੇ ਲੈ ਸਕਦੇ ਹੈਗੇ, ਅੱਧਾ ਚਮਚਾ ਸਵੇਰ ਨੂੰ, ਅੱਧਾ ਚਮਚਾ ਸ਼ਾਮ ਨੂੰ। ਫਿਰ ਅਨਾਰ ਦੇ ਜੂਸ ਦੇ ਵਿੱਚੋਂ ਤੁਸੀਂ ਆਪਣੇ 2-3 ਚਮਚੇ ਅਦਰਕ ਦਾ ਰਸ ਪਾ ਕੇ ਪੀ ਸਕਦੇ ਹੈਗੇ। ਇਹ ਵਧੀਆ ਚੀਜ਼ ਹੋਊਗੀ ਤੁਹਾਨੂੰ। ਫਿਰ ਮਲੱਠੀ ਤੁਸੀਂ ਲੈ ਸਕਦੇ ਹੈਗੇ, ਅੱਧਾ ਚਮਚਾ, ਇਹ ਤੁਸੀਂ ਆਪਣੇ ਲੈ ਲਿਓ। ਫਿਰ ਇਹਦੇ ਵਿੱਚ ਤੁਸੀਂ ਲੈ ਸਕਦੇ ਅਬ ਪਿੱਤੀ ਕਰ ਚੂਰਨ, ਅਬ ਪਿੱਤੀ ਕਰ ਚੂਰਨ, ਇਹ ਬਣਿਆ ਬਣਾਇਆ ਤੁਹਾਨੂੰ ਮਿਲ ਜਾਂਦਾ ਹੈਗਾ ਜੀ। ਇਹ ਬਹੁਤ ਵਧੀਆ ਦਵਾਈ ਹੈਗੀ ਇਹਦੇ ਵਾਸਤੇ, ਐਸਿਡ ਜਿਨ੍ਹਾਂ ਦੇ ਬਣਦਾ ਹੈਗਾ। 1 ਚਮਚਾ ਇਹਦਾ ਸਵੇਰ ਨੂੰ ਲੈਣਾ ਹੈਗਾ, ਨਾਰੀਅਲ ਦੇ ਪਾਣੀ ਨਾਲ ਲੈਣਾ ਪਰੇ, ਜਿਹੜਾ ਨਾਰੀਅਲ ਦਾ ਪਾਣੀ ਹੈ ਉਹਦੇ ਨਾਲ ਤੁਸੀਂ ਆਪਣੇ ਲੈਣਾ ਹੈਗਾ। ਫਿਰ ਆਪਣੇ ਨਹੀਂ ਤਾਂ ਅਦਰਕ, ਸੌਂਫ, ਪੁਦੀਨਾ, ਹਰੀ ਇਲਾਇਚੀ, ਇਹਦੀ ਚਟਨੀ ਬਣਾ ਕੇ ਤੁਸੀਂ ਇਹੀ ਖਾ ਲਿਆ ਕਰੋ। ਇਹ ਵੀ ਹਾਜ਼ਮੇ ਵਾਸਤੇ ਵਧੀਆ ਚੀਜ਼ ਹੈ। ਐਸਿਡ ਵੀ ਤਾਂ ਹੀ ਵੱਧਦਾ ਤੇ ਸਾਰਾ ਹਾਜ਼ਮਾ ਨਹੀਂ ਠੀਕ ਰਹਿੰਦਾ ਹੈਗਾ। ਬਾਕੀ ਜਿਨ੍ਹਾਂ ਦੇ ਐਸਿਡ ਬਣਦਾ ਆਪਣੇ ਫੂਡ ਜਿਹੜਾ ਹੁੰਦਾ ਜੀ ਆ ਪੀਜ਼ਾ ਪੂਜ਼ਾ, ਹੈਮਬਰਗਰ, ਫਾਸਟ ਫੂਡ, ਇਹ ਬੰਦ ਕਰ ਦਿਓ ਜੀ, ਫਿਰ ਛੇਤੀ ਆਰਾਮ ਆਊਗਾ ਤੁਹਾਨੂੰ। ਫਿਰ ਘੀਆ ਦਾ ਜੂਸ ਤੁਸੀਂ ਪੀ ਸਕਦੇ ਹੈਗੇ। ਨਹੀਂ ਤਾਂ ਇੱਕ ਐਨ ਪੱਕੀ ਗਰੰਟੀ ਵਾਲਾ ਕੰਮ ਹੈਗਾ ਜੀ, ਤੁਸੀਂ ਆਪਣੇ ਜਿਹੜਾ ਪੇਠੇ ਦੀ ਮਠਿਆਈ ਬਣਦੀ ਹੈ, ਜਿਹੜਾ ਕੱਦੂ ਹੁੰਦਾ ਪੇਠਾ ਚਿੱਟਾ ਸਫੇਦ ਪੇਠਾ ਉਹਨੂੰ ਕਹਿੰਦੇ ਹੈਗੇ, ਉਹਦਾ ਤੁਸੀਂ ਆਪਣੇ ਬੀਜ ਕੱਢ ਕੇ ਉਹਦੇ ਵਿੱਚ ਜਿਸ ਤਰ੍ਹਾਂ ਖਰਬੂਜਾ ਚੀਰਦੇ ਹੁੰਦੇ ਆ ਚੀਰ ਲਓ, ਉਹਦਾ ਤੁਸੀਂ ਆਪਣੇ ਜੂਸਰ ਦੇ ਵਿੱਚ ਜੂਸ ਕੱਢ ਕੇ ਉਹਦਾ 1 ਗਲਾਸ ਤੁਸੀਂ ਰੋਜ਼ ਲੱਗ ਜਾਓ ਪੀਣ। ਇਹਦੇ ਨਾਲ ਸਾਰੇ ਆਪਣੇ ਐਸਿਡ ਦੀ ਜਿਹੜੀ ਪ੍ਰੋਬਲਮ ਹੈ ਉਹਨੇ ਠੀਕ ਹੋ ਜਾਂਦੀ। ਫਿਰ ਤ੍ਰਿਫਲਾ ਪਾਊਡਰ ਤੁਸੀਂ ਲੈ ਸਕਦੇ ਹੈਗੇ। ਤ੍ਰਿਫਲੇ ਪਾਊਡਰ ਦਾ 1 ਚਮਚਾ ਜਾਂ 2 ਚਮਚੇ ਰਾਤ ਨੂੰ ਭਿਓ ਕੇ ਰੱਖਤੇ ਪਾਣੀ ਨਾਲ, ਸਵੇਰ ਨੂੰ ਉੱਠ ਕੇ ਪੀ ਲਿਆ ਕਰੋ। ਉਹਦੇ ਨਾਲ ਸਾਡਾ ਢਿੱਡ ਢੁੱਡ ਕਲੀਨ ਹੋ ਜਾਊਗਾ ਤੇ ਉਹਦੇ ਨਾਲ ਆਪਣੇ ਐਸਿਡਿਟੀ ਵੀ ਠੀਕ ਹੋ ਜਾਂਦੀ ਹੈ। ਇਹਦੇ ਨਾਲ ਜਿਹੜੇ ਪੇਠੇ ਦਾ ਜੂਸ ਹੈ ਤੁਹਾਨੂੰ ਫਿੱਕਾ ਜਾਂ ਨਹੀਂ ਚੰਗਾ ਲੱਗਦਾ ਤਾਂ ਤੁਸੀਂ 2 ਚਮਚੇ ਸ਼ੱਕਰ ਦੇ ਵੀ ਮਿਲਾ ਸਕਦੇ ਜੀ, 2 ਚਮਚੇ ਸ਼ੱਕਰ ਦੇ ਮਿਲਾ ਕੇ ਉਹ ਤੁਸੀਂ ਆਪਣੇ ਪੀ ਸਕਦੇ ਹੈਗੇ। ਫਿਰ ਕੁਮਾਰੀ ਆਸਬ ਤੁਸੀਂ ਲੈ ਸਕਦੇ ਹੈਗੇ, ਲਿਕੁਇਡ ਦਵਾਈ ਹੈਗੀ, 4 ਚਮਚੇ ਇਹਦੇ ਤੇ 4 ਚਮਚੇ ਪਾਣੀ ਦੇ ਪਾ ਕੇ ਰੋਟੀ ਖਾਣੇ ਦੇ ਬਾਅਦ ਤੁਸੀਂ ਉਹਨੇ ਪੀ ਲਿਆ ਕਰੋ। ਥਾਈ ਰੋਟੀ ਰਾਟੀ ਵੀ ਹਜਮ ਹੋ ਜੂਗੀ, ਢਿੱਡ ਵੀ ਪ੍ਰੋਬਲਮ ਹੈ ਜਿਹੜੀ ਉਹ ਠੀਕ ਹੋ ਜੂਗੀ। ਅੱਗੇ ਪੁੱਛਦੇ ਸੀਗੇ ਆਪਣੇ ਜਿਹੜਾ ਲਕੋਰੀਆ ਪੁੱਛਦੇ ਸੀਗੇ, 2 ਕਪੀਕਾਂ ਹੋ ਗਈਆਂ, ਜਿਸ ਚਿੱਟਾ ਸਫੇਦ ਲਕੋਰੀਆ ਜਿਹਨੂੰ ਕਹਿੰਦੇ, ਉਹ ਤੁਸੀਂ ਉਹਨੇ 1 ਚਮਚਾ ਕਤੀਰਾ ਗੋਂਦ ਉਹ ਰਾਤ ਨੂੰ ਭਿਓ ਕੇ ਰੱਖ ਦਿਓ, ਸਵੇਰ ਨੂੰ ਉੱਠ ਕੇ ਆਪਣੇ ਰੋਜ਼ ਖਾ ਲਿਆ ਕਰੋ। ਇਹਦੇ ਨਾਲ ਵਧੀਆ ਚੀਜ਼ ਰਹਿੰਦੀ ਹੈਗੀ। ਨਹੀਂ ਤਾਂ ਮੂੰਗੀ ਦੀ ਦਾਲ ਜਿਹੜੀ ਸਾਬਤੀ ਹਰੀ ਮੂੰਗੀ ਹੁੰਦੀ ਹੈਗੀ, ਉਹਦੀ ਪੰਜੀਰੀ ਬਣਾ ਲਓ ਤੁਸੀਂ, ਉਹ ਖਾ ਲਿਆ ਕਰੋ, ਉਹ ਵੀ ਠੀਕ ਰਹੂਗੀ ਲਕੋਰੀਏ ਵਾਸਤੇ। ਫਿਰ 2 ਚਮਚੇ ਤੁਸੀਂ ਤੁਲਸੀ ਦਾ ਰਸ ਤੇ ਅੱਧਾ ਚਮਚਾ ਵਿੱਚੋਂ ਪੀਸਿਆ ਵਾ ਜੀਰਾ, ਇਹ ਮਿਕਸ ਕਰਕੇ 2 ਟਾਈਮ ਖਾ ਲਿਆ ਕਰੋ ਲਕੋਰੀਏ ਵਾਸਤੇ। ਫਿਰ ਅਸਗੰਧ ਲੈ ਸਕਦੇ ਹੈਗੇ ਤੁਸੀਂ, ਜੇ 20 ਗ੍ਰਾਮ ਅਸਗੰਧ ਲਈ ਤਾਂ ਵਿੱਚੋਂ ਇਹਦੇ 1 ਚਮਚਾ ਅਸਗੰਧ ਦਾ ਤੇ 4 ਚਮਚੇ ਮਿਸ਼ਰੀ ਦੇ, ਇਹ ਮਿਕਸ ਕਰਕੇ ਇਹ ਖਾ ਲਿਆ ਕਰੋ। ਉੱਪਰ ਤੇ ਉਹਨੇ ਦੁੱਧ ਪੀ ਲਿਆ। ਫਿਰ ਅਸ਼ੋਕਾ ਰੇਸਟਰੀ ਦੇ ਵਿੱਚੋਂ ਚੰਗੀ ਰਹਿੰਦੀ ਹੈ ਜੀ, ਉਹ ਤੁਸੀਂ ਉਹਨੇ ਲੈ ਸਕਦੇ ਹੈਗੇ। ਇਹਦੇ ਵਿੱਚ 20 ml 3-4 ਚਮਚੇ ਅਸ਼ੋਕਾ ਰੇਸਟ। ਕਿਸੇ ਕਿਸਮ ਦਾ ਲਕੋਰੀਆ ਹੋਵੇ, ਕੋਈ ਮੰਥਲੀ ਡੇਟ ਦੀ ਪ੍ਰੋਬਲਮ ਹੋਵੇ, ਇਹਦੇ ਨਾਲ ਅਸ਼ੋਕਾ ਰੇਸਟ ਠੀਕ ਕਰ ਦਿੰਦੀ ਹੈਗੀ। ਫਿਰ ਨਹੀਂ ਤਾਂ ਬਣਿਆ ਬਣਾਇਆ ਤੁਹਾਨੂੰ ਆਰਡਰ ਦੇ ਕੇ ਤੁਸੀਂ ਮੰਗਵਾ ਲਓ। ਸ਼ਾਇਦ ਸਟੋਰਾਮਾ ਵੀ ਹੋਵੇ। ਸੁਪਾਰੀ ਪਾਕ ਕਹਿੰਦੇ ਜੀ, ਸੁਪਾਰੀ ਪਾਕ 1 ਚਮਚਾ ਸਵੇਰ ਨੂੰ, 1 ਚਮਚਾ ਸ਼ਾਮ ਨੂੰ। ਇਹ ਜਿਸ ਤਰ੍ਹਾਂ ਜਾਮ ਜਾਂ ਹੁੰਦਾ ਇਸ ਤਰ੍ਹਾਂ ਬਣਿਆ ਵਾ ਹੋਊਗਾ ਜੀ ਸੁਪਾਰੀ ਪਾਕ, ਉਹ ਤੁਸੀਂ 1 ਚਮਚਾ ਸਵੇਰ ਨੂੰ, 1 ਚਮਚਾ ਸ਼ਾਮ ਨੂੰ ਤੁਸੀਂ ਲੈ ਸਕਦੇ ਜੀ। ਲੋ ਬਲੱਡ ਹੋ ਗਏ ਟਾਈਮ ਸਮਾਂ ਹਾਂਜੀ ਹੋ ਗਿਆ ਜੀ। ਠੀਕ ਹੈ ਜੀ। ਠੀਕ ਹੈ ਜੀ, ਧੰਨਵਾਦ ਜੀ, ਮਿਹਰਬਾਨੀ। ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ। ਤੇ ਸੋ ਇੱਥੇ ਪ੍ਰੋਗਰਾਮ ਦੀ ਸਮਾਪਤੀ। ਅਗਲੀ ਵਾਰ ਤੱਕ ਲਈ ਇਜਾਜ਼ਤ ਮੇਰੇ ਵੱਲੋਂ।